ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਕਿ ਅਹਿਮ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕਣਕ ਘੁਟਾਲੇ ਤੋਂ। ਕਣਕ ਘੁਟਾਲੇ ਦੀ ਗੱਲ ਤਾਂ ਕਰਾਂਗੇ, ਕਿੰਨੇ ਕੁ ਦਾ ਘੁਟਾਲਾ ਹੋਇਆ, ਪਰ ਸਵਾਲ ਵੱਡਾ ਇਹ ਉੱਠ ਰਿਹਾ ਸ਼ਰਮਾ ਜੀ ਕਿ ਮਾਰਕਫੈਡ ਦੇ ਵਿੱਚੋਂ ਕਿਹੜਾ ਮਾਈ ਦਾ ਲਾਲ ਕਰ ਗਿਆ 12,000 ਬੋਰੀਆਂ ਗਾਇਬ। ਬਿਲਕੁਲ ਪ੍ਰਵੀਨ ਜੀ, ਵਿਜੀਲੈਂਸ ਨੇ ਰਾਜਪੁਰੇ ਦੇ ਖੇਤਰ ਦੇ ਵਿੱਚ ਜਿਹੜਾ ਮਾਰਕਫੈਡ ਦਾ ਗੋਦਾਮ ਹੈ ਜੀ, ਉਸ ਖੇਤਰ ਦੇ ਉਸ ਗੋਦਾਮ ਦੇ ਅੰਦਰੋਂ 12,000 ਤੋਂ ਵੱਧ ਬੋਰੀਆਂ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਮਾਰਕਫੈਡ ਦੇ ਇੱਕ ਸੀਨੀਅਰ ਅਧਿਕਾਰੀ ਨੇ, ਰਾਜਵੀਰ ਸਿੰਘ ਬੈਂਸ ਜੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਦਾਅਵਾ ਕੀਤਾ ਕਿ ਇਹਨਾਂ ਨੇ 6,000 ਕੁਆਂਟਲ ਤੋਂ ਵੱਧ ਜਿਹੜੀ ਕਣਕ ਹੈ ਉਸ ਨੂੰ ਖੁਰਦ-ਬੁਰਦ ਕੀਤਾ। ਮਤਲਬ ਲਗਭਗ 1.25 ਕਰੋੜ ਦਾ ਘੁਟਾਲਾ ਹੈ। 1 ਕਰੋੜ 24 ਲੱਖ ਦਾ ਘੁਟਾਲਾ ਹੈ। 12,194 ਬੋਰੀਆਂ ਨੇ ਤੇ ਜਿਹਦੇ ਵਿੱਚ 6,097 ਕੁਆਂਟਲ ਕਣਕ ਬਣਦੀ ਹੈ। ਹੁਣ ਇਹ ਇੱਕ ਬੰਦੇ ਦੇ ਬਸ ਦਾ ਰੋਕ ਤਾਂ ਹੈ ਨਹੀਂ ਕਿ ਇੱਕ ਬੰਦਾ 12,000 ਬੋਰੀਆਂ ਢੋ ਲਵੇ, ਹੈ ਨਾ। ਤੇ ਇਹਦੇ ਵਿੱਚ ਵੱਡੀ ਟੀਮ ਵੀ ਸ਼ਾਮਲ ਹੋਣੀ। ਬੇਸ਼ੱਕ ਕੁਝ ਨਾਮ ਕੁਝ ਹੋਰ ਵੀ ਵੱਜਦੇ ਨੇ ਉੱਥੇ, ਚਾਹੇ ਸੇਲਜ਼ਮੈਨ ਦਾ, ਚਾਹੇ ਗੋਦਾਮ ਅਫਸਰ ਦਾ, ਚਾਹੇ ਕੁਝ ਹੋਰ ਫੀਲਡ ਅਫਸਰ ਨੇ, ਉਹਨਾਂ ਦੇ 3-4 ਬੰਦਿਆਂ ਦੇ ਨਾਮ ਵੀ ਇਹਦੇ ਵਿੱਚ ਵੱਜਦੇ ਨੇ ਕਿ ਇਹਨਾਂ ਦੀ ਵੀ ਭਾਲ ਹੈ ਜੀ। ਪਰ ਪ੍ਰਵੀਨ ਜੀ, ਹੈਰਾਨੀ ਵਾਲੀ ਗੱਲ ਇਹ ਹੈ ਇਹਦੇ ਵਿੱਚ ਜੀ ਕਿ ਤੁਸੀਂ ਹੈਰਾਨ ਹੋਵੋਗੇ ਜਾਂ ਦਰਸ਼ਕ ਵੀ ਹੈਰਾਨ ਹੋਣਗੇ ਕਿ ਜਿਹੜਾ ਇਹ 12,000 ਬੋਰੀਆਂ ਗਾਇਬ ਹੋਣ ਦਾ ਮਾਮਲਾ ਹੈ ਇਹ 2016 ਦੀ FIR ਕੱਟ ਹੋਈ ਹੈ। ਓ ਅੱਛਾ ਜੀ, ਸਾਲ 2016 ਦੀ FIR ਤੇ ਕਾਰਵਾਈ ਹੁਣ ਹੋ ਰਹੀ ਹੈ। 13 ਮਈ 2016 ਨੂੰ ਇਹ FIR ਦਰਜ ਹੁੰਦੀ ਹੈ ਕਿ ਹਾਂ ਭਾਈ ਸਰਕਾਰੀ ਗੋਦਾਮ ਚੋਂ ਜਾਂ ਮਾਰਕਫੈਡ ਦੇ ਗੋਦਾਮ ਚੋਂ 12,194 ਕਣਕ ਦੀਆਂ ਬੋਰੀਆਂ ਦਾ ਕੋਈ ਰਿਕਾਰਡ ਨਹੀਂ ਮਿਲਦਾ। ਔਰ ਆਹ ਅਧਿਕਾਰੀ ਨੇ ਜਿਹਦੇ ਵਿੱਚ ਰਾਜਵੀਰ ਸਿੰਘ ਬੈਂਸ ਦਾ ਨਾਮ ਵੱਜਦਾ, ਉਹਦੇ ਇਲਾਵਾ ਉੱਥੇ ਦਾ ਨਿਗਰਾਨ ਹੈ ਜਿਹੜਾ ਫਰੀਦ ਖਾਨ, ਉਹਦਾ ਨਾਮ ਵੱਜਦਾ। ਉਸੇ ਤਰ੍ਹਾਂ ਉੱਥੇ ਦਾ ਇੱਕ ਹੋਰ ਜਿਹੜਾ ਅਧਿਕਾਰੀ ਹੈ ਦਲੇਰ ਸਿੰਘ, ਜਿਹੜਾ ਸੇਲਜ਼ਮੈਨ ਆ, ਉਹਦਾ ਨਾਮ ਵੱਜਦਾ। ਤੇ ਇਸੇ ਤਰ੍ਹਾਂ ਉੱਥੇ ਦਾ ਇੱਕ ਅਫਸਰ ਹੈ ਅਸ਼ਵਨੀ ਕੁਮਾਰ, ਉਹਦਾ ਨਾਮ ਵੱਜਦਾ। ਇਹ ਸਾਰੇ ਨਾਮ ਨੇ ਤੇ 2016 ਦਾ ਮਾਮਲਾ ਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ? ਜੀ 2016 ਚ ਮੇਰਾ ਖਿਆਲ ਬਾਦਲਾਂ ਦੀ ਸਰਕਾਰ ਸੀ। ਹਾਂਜੀ ਬਿਲਕੁਲ ਸੀ। ਤੇ 2017 ਚ ਮੇਰਾ ਖਿਆਲ ਕੈਪਟਨ ਸਾਹਿਬ ਆ ਗਏ ਸੀ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਚੰਨੀ ਸਾਹਿਬ ਵੀ ਰਹੇ। ਤੇ ਇਹ ਫਾਈਲਾਂ ਉਹਨਾਂ ਦੇ ਧਿਆਨ ਚ ਕਿਉਂ ਨਹੀਂ ਆਈਆਂ? ਵਿਜੀਲੈਂਸ ਦਾ ਤਦ ਵੀ ਸੀ। ਸੋ ਇਸ ਲਈ ਉਸ ਸਮੇਂ ਵਿਜੀਲੈਂਸ ਪਰਚਾ ਦਰਜ ਕਰਦੀ ਹੈ ਪਰ ਕਾਰਵਾਈ ਨਹੀਂ। 2013-14, 2014-15 ਤੇ 2015-16 ਇਹਨਾਂ 3 ਸਾਲਾਂ ਦੇ ਵਿੱਚ ਲਗਭਗ ਇਹ ਘਪਲਾ ਹੋਇਆ। ਠੀਕ ਹੈ। ਸੋ ਸਵਾਲ ਇਹ ਤਾਂ ਹੋ ਸਕਦਾ ਹੈ ਕਿ ਹਾਂ ਰਾਜਵੀਰ ਨੇ ਕਰ ਲਿਆ ਜਾਂ ਕਿਸੇ ਹੋਰ ਨੇ ਕੀਤਾ, ਰਾਜਵੀਰ ਨੂੰ ਫਸਾਇਆ ਜਾਂ ਹੋਰ ਕਿਸੇ ਅਧਿਕਾਰੀਆਂ ਨੂੰ ਫਸਾਇਆ ਜਾਂ ਕੁਝ ਨਹੀਂ। ਸਵਾਲ ਇਹ ਤਾਂ ਹੋ ਸਕਦਾ ਕਿ ਦੋਸ਼ੀ ਕੌਣ ਨੇ, ਘਪਲਾ ਕਰਨ ਵਾਲੇ ਕੌਣ ਨੇ, ਇਹੀ ਨੇ ਜਾਂ ਹੋਰ ਨੇ? ਇਹਨਾਂ ਨੂੰ ਰਾਜਨੀਤਿਕ ਕਾਰਨ ਕਰਕੇ ਫਸਾਇਆ ਜਾ ਰਿਹਾ ਜਾਂ ਇੱਕ ਕੜੀ ਨੇ, ਅਸਲੀ ਕੋਈ ਹੋਰ ਨੇ? ਪਰ ਉਹ ਸਵਾਲ ਤਾਂ ਹੈ ਨਾ ਕਿ 12,000 ਬੋਰੀਆਂ ਤਾਂ ਗਾਇਬ ਹੋਈਆਂ ਨਾ। ਉਹਦੇ ਲਈ ਮਤਲਬ ਕਿ ਹੁਣ ਸਵਾਲ ਇਹ ਵੀ ਹੈ ਕਿ ਜੇਕਰ ਬਾਦਲਾਂ ਦੇ ਰਾਜ ਹੋਇਆ ਤੇ ਪਰਚਾ ਤਾਂ ਘੱਟ ਹੋ ਗਿਆ, ਕੀ ਉਹ ਦਬਾਅ ਕਾਰਨ ਹੋਇਆ, ਰੌਲਾ ਪੈਣ ਕਾਰਨ ਹੋਇਆ, ਰਿਕਾਰਡ ਜਨਤਕ ਹੋਣ ਕਾਰਨ ਹੋਇਆ, ਪਰ ਪਰਚੇ ਤੋਂ ਅੱਗੇ ਕਾਰਵਾਈ ਕਿਉਂ ਨਹੀਂ ਪਈ? ਇਹ ਫਿਰ ਬਾਦਲ ਸਰਕਾਰ ਤੇ ਵੀ ਸਵਾਲੀਆ ਚਿੰਨ੍ਹ ਲੱਗਦਾ। ਉਹ ਤੋਂ ਬਾਅਦ ਜਿਹੜੇ ਅਸਲੀ ਰਾਖੇ ਆਏ, ਭਾਰਤ ਭੂਸ਼ਣ ਆਸ਼ੂ ਜੀ ਵਰਗੇ, ਹੈ ਨਾ,
ਮਨਪ੍ਰੀਤ ਬਾਦਲ ਵਰਗੇ, ਉਹਨਾਂ ਦੇ ਇਨਕਲਾਬੀਆਂ ਦੇ ਰਾਜ ਦੇ ਵਿੱਚ ਵੀ FIR ਅੱਗੇ ਨਹੀਂ ਤੁਰੀ। ਸੋ ਫਿਰ ਕੈਪਟਨ ਸਰਕਾਰ ਵੀ ਜਵਾਬਦੇਹ ਆ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਜਿਹੜੇ ਪੁਰਾਣੇ ਘਪਲਿਆਂ ਦੀ ਪਰਚਾ ਦਰਜ ਸੀ, ਤੁਸੀਂ ਤਾਂ ਕਹਿੰਦੇ ਸੀ ਕਿ ਆਉਂਦੇ ਹੀ ਟੰਗੜੇ ਨੇ ਮਾਫੀਆ ਰਾਜ ਦੇ ਸਮੇਂ ਵਾਲੇ, ਫਿਰ ਜੇ ਬਾਦਲਾਂ ਦੇ ਰਾਜ ਸੀ ਫਿਰ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਉਹ ਅੱਗੇ ਕਿਉਂ ਨਹੀਂ ਤੁਰਿਆ ਮਾਮਲਾ? ਸੋ ਹੁਣ ਆ ਕੇ 2022 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਇਸ 12,194 ਬੋਰੀਆਂ ਗਾਇਬ ਹੋਣ ਦੇ ਮਾਮਲੇ 'ਚ ਗ੍ਰਿਫਤਾਰੀ ਹੁੰਦੀ ਹੈ ਪਹਿਲੀ ਜੀ। ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਸਿਸਟਮ ਕਿੰਨਾ ਗਰਕਿਆ। ਤੇ ਇਸ ਲਈ ਇਹ 2013-14 ਤੇ 2014-15 2015-16 ਦੇ ਦਰਮਿਆਨ 6,097 ਕੁਇੰਟਲ ਕਣਕ ਦਾ ਜਿਹੜਾ ਮਾਮਲਾ ਹੈ, ਲਗਭਗ ਮੋਟਾ ਅੰਦਾਜ਼ਾ ਅਜੇ ਪ੍ਰਵੀਨ ਜੀ ਕਿ 1,24 ਲੱਖ, ਲਗਭਗ 1.25 ਕਰੋੜ ਦਾ ਇੱਕ ਘਪਲਾ। ਤੇ ਵਿਜੀਲੈਂਸ ਦਾ ਇਹ ਦਾਅਵਾ ਹੈ ਕਿ ਇਹਨਾਂ ਤੋਂ ਜਦੋਂ ਪੁੱਛਗਿੱਛ ਹੋਊਗੀ ਤਾਂ ਇਹਦੇ ਨਾਲ ਹੋਰ ਗੋਦਾਮਾਂ ਦੇ ਘਪਲੇ ਵੀ ਸਾਹਮਣੇ ਆ ਸਕਦੇ ਨੇ, ਹੋਰ ਥਾਵਾਂ ਤੇ ਕੀਤੇ ਘਪਲੇ ਵੀ। ਅਜੇ ਰਜਿਸਟਰਾਂ ਦੀ ਉਵੇਂ ਜਾਂਚ ਹੋਣੀ ਬਾਕੀ ਹੈ ਕਿ ਕੀ ਇਹ 12,000 ਹੈ ਜਾਂ ਹੋਰ ਲੱਖਾਂ 'ਚ ਵੀ ਬੋਰੀਆਂ ਨੇ। ਸੋ ਇਸ ਲਈ ਇਹ ਪੰਜਾਬ 'ਚ ਅਸੀਂ ਆਮ ਦੇਖਿਆ ਕਿ ਮੀਂਹ ਪੈ ਰਿਹਾ ਹੁੰਦਾ ਤੇ ਲੋਕ ਆਪਣੇ ਘਰਾਂ ਦੇ ਉੱਤੇ, ਆਪਣੇ ਡੰਗਰ ਪਸ਼ੂ ਵਾਲੇ ਬਾੜੇ ਦੇ ਉੱਤੇ ਤਰਪਾਲ ਪਾ ਰਹੇ ਹੁੰਦੇ ਤੇ ਗੋਦਾਮਾਂ 'ਚ ਤਰਪਾਲ ਲਾਈ ਜਾ ਰਹੀ ਹੁੰਦੀ ਹੈ। ਹਾਂਜੀ, ਤੇ ਭਿੱਜਣ ਦਿਓ। ਹੋਰ ਛੱਡੋ, ਇਹ ਤਸਵੀਰਾਂ ਵੀ ਸਮੇਂ-ਸਮੇਂ ਸਾਹਮਣੇ ਆਉਂਦੀ ਰਹੀਆਂ ਕਿ ਪੈਪ ਲਾ ਕੇ ਪਾਣੀ ਦਿੰਦੇ ਰਹੇ ਨੇ ਇਹਨਾਂ ਖੁੱਲੇ ਪਏ ਅਨਾਜ ਨੂੰ। ਉਹ ਤਸਵੀਰਾਂ ਵੀ ਸਾਹਮਣੇ। ਸੋ ਉਹਦਾ ਕੀ ਮਾਇਨਾ? ਅੱਛਾ, ਫਿਰ ਬੋਰੀਆਂ 'ਚ ਮਤਲਬ ਗਲੀਆਂ ਹੋ ਜਾਣੀਆਂ, ਮੋਰੀਆਂ ਹੋ ਜਾਣਗੀਆਂ, ਚੂਹੇ ਖਾ ਗਏ ਜੀ, ਚਿੜੀਆਂ ਚੁੱਗ ਗਈਆਂ ਜੀ, ਹੈ ਨਾ। ਸੋ ਇਸ ਲਈ ਉਹ ਖੁਰਦ-ਬੁਰਦ ਕੀ ਉਸ ਤਰ੍ਹਾਂ ਹੁੰਦਾ ਸੀਗਾ? ਸੋ ਇਹ ਕਿੰਨੇ ਹੀ ਪਹਿਲੂ ਨੇ। ਫਿਰ ਇਹ ਵੀ ਇੱਕ ਪਹਿਲੂ ਪੰਜਾਬ 'ਚ ਉੱਭਰ ਕੇ ਆਉਂਦਾ ਰਿਹਾ ਕਿ ਅਨਾਜ ਜਿਹੜਾ ਲੋਕਾਂ ਦੇ ਖਾਣਯੋਗ ਨਹੀਂ ਰਹਿੰਦਾ, ਜਿਹਨੂੰ ਪਸ਼ੂ ਵੀ ਮੂੰਹ ਨਹੀਂ ਮਾਰਦੇ, ਉਹ ਇਸ ਲਈ ਗਲਣ ਸੜਨ ਦਿੱਤਾ ਜਾਂਦਾ ਤਾਂ ਕਿ ਉਹ ਲੋਕਾਂ ਦੇ ਖਾਣਯੋਗਾ ਨਾ ਰਵੇ ਤੇ ਬਾਅਦ ਚੋਂ ਸਰਕਾਰੀ ਆਂਕੜਿਆਂ 'ਚ ਹੋ ਜਾਵੇ ਕਿ ਖੁਰਦ-ਬੁਰਦ ਕਰਨਾ ਪੈਣਾ ਜੀ, ਖਰਾਬ ਹੋ ਗਿਆ, ਖੁੱਲਾ ਪਿਆ ਸੀ, ਸੰਭਾਲਣ ਲਈ ਥਾਂ ਨਹੀਂ ਹੈਗੀ, ਇਸ ਲਈ ਹੁਣ ਅਸੀਂ ਇਹਨੂੰ ਖੁਰਦ-ਬੁਰਦ ਕਰਦੇ ਹਾਂ। ਕਾਗਜ਼ਾਂ 'ਚੋਂ ਖਤਮ ਹੋ ਜਾਂਦਾ, ਪਰ ਬਾਅਦ ਚੋਂ ਮੈਨੂੰ ਪਤਾ ਲੱਗਿਆ ਕਿ ਬੀਅਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਚੁਕਾਇਆ ਜਾਂਦਾ। ਹਾਂਜੀ, ਬਿਲਕੁਲ। ਤੇ ਉਹਦੇ ਨਾਲ ਫਿਰ ਮੋਟੀ ਕਮਾਈ ਕੀਤੀ ਜਾਂਦੀ ਹੈ। ਸੋ ਇਸ ਲਈ ਇਹ ਸਰਕਾਰੀ ਗੋਦਾਮਾਂ ਦੇ ਵਿੱਚ ਜਿਹੜੇ ਤੈਨਾਤ ਕੀਤੇ ਚੌਕੀਦਾਰ ਨੇ, ਕਿ ਉਹ ਆਪਣੇ ਆਪ 'ਚ ਇੰਨਾ ਦਮ ਰੱਖਦੇ ਨੇ ਕਿ ਉਹ ਇੰਨਾ ਮਾਲ ਇਕੱਲੇ ਹੀ ਖਪਾ ਲੈਂਦੇ ਨੇ, ਜਾਂ ਰਾਜਨੀਤਿਕ ਸ਼ਹਿ ਨਾਲ ਇਹ 12,194 ਬੋਰੀਆਂ 'ਚੋਂ ਇਹਨਾਂ ਦੇ ਹਿੱਸੇ ਕਿਤੇ 194 ਆਈਆਂ ਹੋਣ, 12,000 ਵੱਡੇ ਪਹੁੰਚ ਵਾਲੇ ਅਧਿਕਾਰੀਆਂ ਨੇ ਜਾਂ ਵੱਡੇ ਰਾਜਨੀਤਿਕ ਪਹੁੰਚ ਵਾਲਿਆਂ ਤਾਂ ਨਹੀਂ ਖਾਧੀਆਂ? ਇਹ ਵੀ ਸਵਾਲ ਹੈ। ਸੋ ਸਰਕਾਰ ਬਦਲਣ ਨਾਲ ਬੋਰੀਆਂ ਦੀ ਤਬਦੀਲੀ ਵਾਲੀ ਥਾਂ ਤਾਂ ਨਹੀਂ ਬਦਲੀ ਕਿ ਅੱਛਾ ਬਾਦਲਾਂ ਦੇ ਲਾਣਿਆਂ 'ਚੋਂ ਚੱਕ ਕੇ ਕੈਪਟਨ ਵਾਲੇ ਲਾਣਿਆਂ 'ਚ ਰੱਖ ਦੋ। ਇਹ ਵੀ ਜਾਂਚ ਦਾ ਵਿਸ਼ਾ ਹੈ। ਸੋ ਉਹ FIR ਦੇ ਉੱਤੇ ਕਾਰਵਾਈ ਕਿਉਂ ਨਹੀਂ, ਇਹ ਇੱਕ ਵੱਡਾ ਸਵਾਲ ਖੜਾ ਹੈ। ਇਸ ਲਈ ਇਸ ਪਹਿਲੂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਮਲਾ ਭਖ ਵੀ ਸਕਦਾ। ਔਰ ਮਾਰਕਫੈਡ ਨੂੰ ਕੱਲ ਦੀ ਹੱਥਾਂ ਪੈਰਾਂ ਦੀ ਪਈ ਹੈ। ਉਹ ਬਾਕੀ ਥਾਵਾਂ ਦੇ ਉੱਤੇ ਵੀ ਰਿਕਾਰਡ ਚੈੱਕ ਕਰਾ ਰਹੇ ਨੇ ਕਿ ਪਿਛਲੇ ਮਾਮਲੇ ਦਰੁਸਤ ਕਰ ਲਓ, ਕਿਤੇ ਕੋਈ ਗੜਬੜ ਫੜੀ ਗਈ। ਸੋ ਹੁਣ ਵਿਜੀਲੈਂਸ ਉਸ ਹੱਦ ਤੱਕ ਵੀ ਜਾਣਾ ਚਾਹੁੰਦੀ ਹੈ। ਕਹਿੰਦੇ ਕਿ ਉਹਨਾਂ ਨੇ ਦਾਅਵਾ ਕੀਤਾ ਕਿ ਸਾਨੂੰ ਸਰਕਾਰ ਨੇ ਖੁੱਲੇ ਹੱਥ ਦਿੱਤੇ ਨੇ, ਮਾਨ ਸਰਕਾਰ ਨੇ, ਕਿ ਤੁਸੀਂ ਬਖਸ਼ਣਾ ਨਹੀਂਗਾ ਕੋਈ। ਹੁਣ ਇਹ ਕੀ 12,000 ਤੱਕ ਹੀ ਰਹਿੰਦਾ ਜਾਂ ਇਹ ਲੱਖਾਂ ਤੱਕ ਬੋਰੀਆਂ ਦਾ ਮਾਮਲਾ ਜਾਂਦਾ? ਕੀ ਇਹ 1.25 ਕਰੋੜ ਤੱਕ ਹੀ ਰਹਿੰਦਾ ਜਾਂ ਕਰੋੜਾਂ ਤੱਕ ਦਾ ਮਾਮਲਾ ਜਾਂਦਾ? ਇਸ ਪਰ ਨਜ਼ਰ ਰਹੇਗੀ। ਹਾਂਜੀ, ਬਿਲਕੁਲ ਨਜ਼ਰ ਰਹੂਗੀ ਸ਼ਰਮਾ ਜੀ। ਇਹ ਗੱਲ ਬਿਲਕੁਲ ਤੁਹਾਡੀ ਸੱਚ ਹੈ ਕਿ ਇਹ ਜਿਹੜਾ ਅਨਾਜ ਖਰਾਬ ਹੋਣ ਵਾਲਾ ਹੁੰਦਾ, ਉਹ ਮੁੜ ਕੇ ਬੀਅਰ ਦੀਆਂ ਕੰਪਨੀਆਂ ਨੂੰ ਬੀਅਰ ਵੇਚ ਦਿੱਤਾ ਜਾਂਦਾ ਹੈ। ਬਾਅਦ ਦੇ ਵਿੱਚ ਉਹ ਇਸ ਚੀਜ਼ ਨੂੰ ਪ੍ਰੋਸੈਸ ਕਰਕੇ ਫਿਰ ਉਹ ਜਿਹੜੇ ਫੀਡ ਫੂਡ ਵਾਲੇ ਆ ਉਹਨਾਂ ਨੂੰ ਵੇਚ ਦਿੰਦੇ ਆ, ਇਹਦੇ 'ਚੋਂ ਕੱਢ ਕੇ ਜੋ ਵੀ ਉਹਨਾਂ ਨੂੰ ਅਰਕ ਚਾਹੀਦਾ, ਜੋ ਵੀ ਚਾਹੀਦਾ। ਹੁਣ ਜੇ ਆਪਾਂ ਬੀਅਰ ਪੀਂਦੇ ਹੁੰਦੇ ਤਾਂ ਸਾਰਾ ਮੈਕੈਨਿਜ਼ਮ ਸਾਫ਼ ਕਰ ਦਿੰਦੇ। ਨਾ ਉਹ ਤਾਂ ਨਹੀਂ ਪਤਾ। ਜੀ, ਜੀ, ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ ਆਪਾਂ ਵਿਜੀਲੈਂਸ। ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਹੁਣ ਪੁਰਾਣੇ ਕੇਸਾਂ ਦੇ ਵਿੱਚ ਵੀ ਫਰੋਲਾ ਫਰਾਲੀ ਕੀਤੀ ਜਾ ਰਹੀ ਹੈ ਵੀ ਕਿਤੇ ਵੇਖ ਲਓ ਵੀ ਕਿਤੇ ਕੋਈ ਅਣਗਹਿਲੀ ਗੜਬੜੀ ਹੋਈ ਤਾਂ ਨਹੀਂ ਗੀ। ਪਰ ਸੁਣਦੇ ਹਾਂ ਵੀ ਕੈਪਟਨ ਸਾਹਿਬ ਦੇ ਜਿਹੜੇ ਸਲਾਹਕਾਰ ਨੇ, ਉਹਨਾਂ ਦਾ ਰਾਤੀ ਵਿਜੀਲੈਂਸ ਨੇ ਜਾ ਬੂਹਾ ਖੜਕਾਇਆ ਜੀ। ਬਿਲਕੁਲ। ਭਰਤਿੰਦਰ ਸਿੰਘ ਚਾਲ ਮਤਲਬ ਆਪਣੇ ਆਪ ਨੂੰ ਪਹਿਲੇ ਦੌਰ ਦੇ ਵਿੱਚ, ਜਦੋਂ ਕੈਪਟਨ ਅਮਰਿੰਦਰ ਦਾ ਪਹਿਲਾ ਕਾਰਜਕਾਲ ਸੀ ਲਗਭਗ, ਤਦ ਤਾਂ ਉਹ ਮਤਲਬ ਆਈ ਵਿਚਰਦੇ ਸੀ ਜਿਵੇਂ ਉਹੀ ਕੈਪਟਨ ਅਮਰਿੰਦਰ ਹੋਣ। ਬਿਲਕੁਲ ਪੂਰਾ ਸ਼ਾਹੀ ਠਾਠ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਮਤਲਬ ਕਿ ਉਹਨਾਂ ਨਾਲ ਮੀਡੀਆ ਨਾਲ ਵੀ ਰਾਬਤਾ ਉਹਨਾਂ ਨੇ ਲਗਭਗ ਇਸ ਕਦਰ ਮਿੱਠੀ ਛੁਰੀ ਵਾਲਾ ਬਣਾਇਆ ਸੀਗਾ ਕਿ ਬਾਗੋ ਬਾਗ ਹੁੰਦੇ ਸੀ ਮੀਡੀਆ ਕਰਮੀ ਉਹਨਾਂ ਨੂੰ ਮਿਲ ਕੇ, ਹੈ ਨਾ। ਸੋ ਆਪਾਂ ਉਹ ਵੀ ਦੇਖਿਆ ਕਿ ਕੁਝ ਪੱਤਰਕਾਰ ਜ਼ਿਆਦਾ ਉਹਨਾਂ ਦੇ ਨੇੜੇ ਨਜ਼ਰ ਆਉਂਦੇ ਰਹੇ। ਸੋ ਫਰਕ ਇਹੀ ਹੈ ਕਿ ਬਸ ਉਹ ਪਲੋਸਦੇ ਹੁੰਦੇ ਸੀਗੇ ਤੇ ਹੁਣ ਵਾਲੇ ਕਹਿੰਦੇ ਧਮਕਾ ਵੀ ਲੈਂਦੇ ਨੇ ਅੱਜ ਕੱਲ। ਕੁਝ ਉਹਨਾਂ ਤੋਂ ਡਰਦੇ ਮਾਰੇ ਵੀ ਉਹਨਾਂ ਦੇ ਮਗਰ ਉਹਨਾਂ ਦੀ ਮਤਲਬ ਕਿ ਪੂੰਛ ਬਣਿਆ ਮੀਡੀਆ ਅਦਾਰਿਆਂ ਦੇ। ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ। ਸੋ ਭਰਤਿੰਦਰ ਚਾਲ ਕੋਲ ਜਿੱਥੇ
ਮਤਲਬ ਕਿ ਮੀਡੀਆ ਨੂੰ ਟੈਕਲ ਕਰਨ ਵਾਲਾ, ਮੈਂ ਸ਼ਬਦ ਵਰਤ ਰਿਹਾ ਕਿ ਟੈਕਲ ਕਰਨ ਵਾਲਾ ਅਧਿਕਾਰ ਦਿੱਤਾ ਗਿਆ ਸੀ, ਉੱਥੇ ਉਹ ਕੈਪਟਨ ਅਮਰਿੰਦਰ ਦੇ ਵੀ ਕਿੰਨੇ ਅਧਿਕਾਰ ਵਰਤਦੇ ਸੀ, ਇਹ ਸਾਰਿਆਂ ਨੂੰ ਪਤਾ। ਸੋ ਭਾਰਤਿੰਦਰ ਚਾਹਲ ਰਾਹੀਂ ਪੰਜਾਬ ਦੇ ਅੰਦਰ ਕਿਵੇਂ ਰਾਜਨੀਤਿਕ ਫਿਜ਼ਾ ਦੇ ਵਿੱਚ ਕੰਮ ਹੋਏ ਨੇ, ਇਹ ਕਿਸੇ ਤੋਂ ਲੁਕਿਆ ਨਹੀਂਗਾ। ਫਿਰ ਦੂਸਰਾ ਕਾਰਜਕਾਲ ਜਦੋਂ ਕੈਪਟਨ ਅਮਰਿੰਦਰ ਦਾ ਆਇਆ, ਤਦ ਭਾਰਤਿੰਦਰ ਚਾਹਲ ਇੰਨੇ ਤੱਕ ਬਦਨਾਮ ਹੋ ਚੁੱਕੇ ਸੀਗੇ, ਉਹ ਜਾਂਚ ਦਾ ਵਿਸ਼ਾ ਹੈ ਕਿ ਉਹਨਾਂ ਦੇ ਉੱਤੇ ਜਿਹੜੀ ਉਂਗਲੀਆਂ ਉੱਠੀਆਂ ਕਿ ਉਹ ਹਕੀਕਤ ਚ ਸੱਚ ਨੇ ਜਾਂ ਝੂਠ ਨੇ, ਇਹ ਜਾਂਚ ਦਾ ਵਿਸ਼ਾ ਹੈ। ਪਰ ਉਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਬਦਨਾਮੀ ਦਾ ਜਾਂ ਮਤਲਬ ਕਿ ਉਹਨਾਂ ਦੇ ਉੱਤੇ ਲੱਗਣ ਵਾਲੇ ਤੰਜਾਂ ਦਾ ਐਡਾ ਬੜਾ ਹਵਾਲਾ ਸੀਗਾ, ਕੈਪਟਨ ਅਮਰਿੰਦਰ ਫਿਰ ਉਹਨਾਂ ਨੂੰ ਪਰਦੇ ਦੇ ਪਿੱਛੇ ਰੱਖਦੇ ਸੀ। ਕਹਿੰਦੇ ਕਿ ਉਹਨਾਂ ਦਾ ਰੁਤਬਾ, ਸਰਕਾਰ ਦੇ ਅੰਦਰ ਅਫਸਰਾਂ ਤੱਕ ਪਹੁੰਚ ਉਹ ਤਾਂ ਨਹੀਂ ਘਟੀ, ਪਰ ਜਨਤਕ ਜੀਵਨ ਜਾਂਚ ਉਹਨਾਂ ਦੀ ਬਦਲ ਗਈ ਸੀ, ਜਨਤਕ ਤੌਰ ਤੇ ਵਿਚਰਨ ਦਾ ਉਹਨਾਂ ਦਾ ਢੰਗ ਤਰੀਕਾ ਬਦਲ ਗਿਆ ਸੀ, ਇਸ ਲਈ ਉਹ ਖੁੱਲ੍ਹੇਆਮ ਨਜ਼ਰ ਨਹੀਂ ਆਇਆ, ਪਰ ਪਰਦੇ ਪਿੱਛੇ ਉਹ ਅਜੇ ਵੀ ਅਮਰਿੰਦਰ ਵਾਲੇ ਰੋਲ 'ਚ ਸੀਗੇ। ਸੋ ਇਸ ਲਈ ਉਹ ਭਾਰਤਿੰਦਰ ਚਾਹਲ ਦੇ ਘਰੇ ਰਾਤ ਮੂੰਹ ਨੇਰੇ, ਕਿਉਂਕਿ ਹੁਣ 5:30 ਵਜੇ ਸੂਰਜ ਛਿਪਣ ਲੱਗ ਜਾਂਦਾ ਪੰਜਾਬ 'ਚ, ਤੇ 6 ਵਜੇ ਪੂਰਾ ਹਨੇਰਾ ਹੋ ਜਾਂਦਾ ਲਗਭਗ, ਤੇ ਕਹਿੰਦੇ ਕਿ ਉਸ ਹਨੇਰੇ ਤੋਂ ਬਾਅਦ 8 ਵਜੇ ਦੇ ਦਰਮਿਆਨ ਅਚਾਨਕ ਉਹਨਾਂ ਦੀ ਗਲੀਆਂ 'ਚ ਪੁਲਿਸ ਦੀਆਂ ਗੱਡੀਆਂ, ਉਹਨਾਂ ਦੇ ਘਰ ਮੂਹਰੇ ਪੁਲਿਸ, ਉਹਨਾਂ ਦੇ ਘਰ ਦੇ ਅੰਦਰ ਪੁਲਿਸ, 2 ਅਧਿਕਾਰੀ ਵੱਡੇ ਵੀ ਕੁਝ ਸਮਾਂ ਲਈ ਉੱਥੇ ਰੁਕੇ, ਪਰ ਪੁਲਿਸ ਟੀਮਾਂ ਦੇਰ ਰਾਤ ਤੱਕ ਉੱਥੇ ਤੈਨਾਤ ਰਹੀਆਂ, ਤੇ 7-8 ਵਜੇ ਟੀਮਾਂ ਦੀ ਐਂਟਰੀ ਹੁੰਦੀ ਆ ਪਟਿਆਲਾ ਸਥਿਤ ਉਹਨਾਂ ਦੀ ਕੋਠੀ ਦੇ ਉੱਤੇ, ਤੇ ਘਰ ਦੇ ਅੰਦਰ ਵੀ, ਘਰ ਦੇ ਬਾਹਰ ਵੀ, ਤੇ ਗਲੀ 'ਚ ਵੀ। ਹੁਣ ਉਹ ਕੀ ਪੁੱਛਗਿੱਛ ਹੋਈ ਆ, ਕੀ ਤੱਥ ਲੈ ਕੇ ਗਏ ਨੇ, ਕੀ ਕੋਈ ਅਗਲਾ ਨੋਟਿਸ ਫੜਾ ਕੇ ਗਏ ਨੇ, ਇਹ ਅਜੇ ਕੁਝ ਵੀ ਤੱਥ ਬਾਹਰ ਨਹੀਂ ਆਏ। ਹਾਂ, ਪਰ ਭਾਰਤਿੰਦਰ ਚਾਹਲ ਦਾ ਬੂਹਾ ਖੜਕਾਉਣਾ, ਇਹਦਾ ਮਤਲਬ ਹੁਣ ਉੱਥੇ ਤੱਕ, ਕਿਉਂਕਿ ਤੁਸੀਂ ਇਹ ਦੇਖੋ ਕਿ ਲਗਾਤਾਰ ਕਿੰਨੇ ਹੀ ਮਾਮਲੇ ਨੇ, ਚਾਹੇ ਉਹ ਆਪਾਂ ਗੱਲ ਕਰਦੇ ਰਹੇ ਹਾਂ ਸਾਹਿਬ ਸਿੰਘ ਧਰਮਸੋਤ ਵਾਲਾ, ਚਾਹੇ ਉਹ ਗਿਲਜੀਆਂ ਵਾਲਾ, ਚਾਹੇ ਉਹ ਭਾਰਤ ਭੂਸ਼ਣ ਆਸ਼ੂ ਵਾਲਾ, ਤੇ ਉਹ ਤੋਂ ਬਾਅਦ ਹੁਣ ਸਿੰਜਾਈ ਘਟਾਲਾ 1200 ਕਰੋੜ ਦਾ ਜਿਹੜਾ ਸਿੰਜਾਈ ਘਟਾਲਾ, ਜਿਹਦੇ ਵਿੱਚ ਅਕਾਲੀ ਮੰਤਰੀ ਸ਼ਰਨਜੀਤ ਢਿੱਲੋਂ ਦਾ ਮਾਮਲਾ ਹੈ, ਫਿਰ ਉਹਦੇ ਵਿੱਚ ਪੰਨੂ ਹੋਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ, ਉਹਦੇ ਵਿੱਚ ਜਿਹੜੇ ਸਕੱਤਰ ਰਹੇ ਨੇ ਸ਼ਮੇਸ਼ ਕੌਸ਼ਲ ਹੋਰੀ, ਉਹਨਾਂ ਨੂੰ ਵੀ ਤਲਬ ਕਰ ਲਿਆ ਸੀ, ਉਹਨਾਂ ਨੇ ਉੱਥੋਂ ਹੀ ਬਾਹਰੋਂ ਹੀ ਆਪਣੇ ਵਕੀਲ ਰਾਹੀਂ ਕੋਰਟ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕੀਤੀ। ਹੁਣ ਮੈਨੂੰ ਪਤਾ ਲੱਗ ਰਿਹਾ ਕਿ ਇਸੇ 1200 ਕਰੋੜ ਦੇ ਸਿੰਜਾਈ ਘਟਾਲੇ ਦੇ ਵਿੱਚ ਜਿਹੜਾ IAS ਅਫਸਰ ਨੇ ਸਾਬਕਾ KVS ਸਿੱਧੂ, ਉਹਨਾਂ ਨੂੰ ਮੁੜ ਤਲਬ ਕਰ ਲਿਆ, ਉਹਨਾਂ ਨੂੰ ਵੀ ਤਲਬ ਕਰ ਲਿਆ ਕਿ ਆਜੋ ਭਾਈ ਦੁਬਾਰਾ ਤੁਸੀਂ। ਇਸੇ ਤਰ੍ਹਾਂ ਹੁਣ ਭਾਰਤਿੰਦਰ ਚਾਹਲ ਵਾਲਾ ਮਾਮਲਾ ਸਾਹਮਣੇ, ਇਸੇ ਤਰ੍ਹਾਂ ਇੰਪਰੂਵਮੈਂਟ ਟਰਸਟ ਵਾਲਾ ਜਿਹੜਾ ਸਾਬਕਾ ਚੇਅਰਮੈਨ ਆ, ਉਹਨੂੰ ਵੀ ਵਿਜੀਲੈਂਸ ਨੇ ਉਹਦੇ ਵੀ ਛਾਪਾ ਮਾਰਿਆ ਕੱਲ। ਸੋ ਇਹ ਵੀ ਇੱਕ ਲੁਧਿਆਣੇ ਦੇ ਵਿੱਚ ਉਹਦੇ ਵੀ ਛਾਪਾ ਮਾਰਿਆ ਗਿਆ। ਸੋ ਇਸ ਲਈ ਸੁਪਰਾਮਨੀਅਮ ਹੋਰੀ ਜਿਹੜੇ ਹੈਗੇ ਨੇ, ਰਮਨ ਬਾਲਾ, ਉਹਨਾਂ ਦੇ ਵੀ। ਸੋ ਇਸ ਲਈ ਚਾਹੇ ਉਹ ਇੰਪਰੂਵਮੈਂਟ ਟਰਸਟ ਦਾ ਮਾਮਲਾ ਹੋਵੇ, ਚਾਹੇ ਜੰਗਲਾਤ ਦਾ ਮਾਮਲਾ ਹੋਵੇ, ਚਾਹੇ ਸਕੱਤਰ ਰਹੇ ਹੋਣ, ਚਾਹੇ ਸਾਬਕਾ IAS ਅਫਸਰ ਰਹੇ ਹੋਣ, ਚਾਹੇ ਕਾਨ ਸਿੰਘ ਪੰਨੂ ਵਰਗੇ ਹੋਣ, ਚਾਹੇ ਮੰਤਰੀ ਹੋਣ, ਤੇ ਚਾਹੇ ਆ ਗੋਦਾਮਾਂ ਵਾਲਾ ਮਾਮਲਾ ਹੋਵੇ, ਤੇ ਚਾਹੇ ਭਾਰਤਿੰਦਰ ਚਾਹਲ ਵਾਲਾ ਮਾਮਲਾ ਹੋਵੇ। ਸੋ ਲਗਭਗ ਵਿਜੀਲੈਂਸ ਪੂਰੀ ਤਰ੍ਹਾਂ ਸਰਗਰਮ ਹੈ ਹੁਣ ਪੰਜਾਬ ਦੇ ਵਿੱਚ। ਬਸ ਇਹ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰੇਗੀ ਜਾਂ ਬਦਲਾਖੋਰੀ ਵਾਲੀ ਨੀਤੀ ਨਾਲ ਕੰਮ ਕਰੇਗੀ, ਉਹ ਮਾਨ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰੇਗੀ ਜਾਂ ਆਪਣੇ ਅਧਿਕਾਰ ਖੇਤਰ 'ਚ ਰਹਿ ਕੇ ਕੰਮ ਕਰੇਗੀ, ਇਹ ਸਵਾਲ ਹੈਗਾ। ਸੋ ਇਸ ਲਈ ਹੁਣ ਉਹਦੀ ਭੂਮਿਕਾ ਜਦੋਂ ਕੋਰਟ ਤੱਕ ਜਾਣਗੇ ਮਾਮਲੇ, ਉੱਥੇ ਕਿਸ ਰੂਪ ਸਾਹਮਣੇ ਆਉਂਦੇ ਨੇ, ਫਿਰ ਉੱਥੇ ਉਹ ਤੱਥ ਉੱਪਰ ਕੇ ਆਉਣਗੇ ਕੀ ਇਹ ਰਾਜਨੀਤਿਕ ਬਦਲਾਖੋਰੀ ਹੋਇਆ ਜਾਂ ਸੱਚਮੁੱਚ ਪੰਜਾਬ ਦੇ ਅੰਦਰ ਜਿਹੜੇ ਭ੍ਰਸ਼ਟਾਚਾਰ ਹੋਏ ਨੇ, ਜਿਹੜੇ ਕੱਪੜੇ ਹੋਏ ਨੇ, ਜਿਹੜਾ ਮਾਫੀਆ ਰਾਜ ਦਾ ਰਾਜ ਰਿਹਾ, ਉਸ ਨੂੰ ਨਕੇਲ ਪਾਉਣ ਦੀ ਜਾਂ ਉਸ ਦਾ ਪਰਦਾਫਾਸ਼ ਕਰਨ ਦੀ ਜਾਂ ਲੋਕਾਂ ਨੂੰ ਰਾਹਤ ਦੇਣ ਦੀ ਕਵਾਇਦ ਵੱਲ ਵੀ ਇਹ ਕਾਰਵਾਈ ਵਧੇਗੀ। ਇਹ ਦੇਖਣ ਵਾਲੀ ਗੱਲ ਹੋਏਗੀ ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਜਿਹੜੀ ਬੱਬੂ ਮਾਨ ਤੋਂ ਪੁੱਛ ਪੜਤਾਲ ਹੋਈ ਹੈ। ਆਪਾਂ ਕਾਫੀ ਟਾਈਮ ਤੋਂ ਚਰਚਾ ਕਰ ਰਹੇ ਹਾਂ, ਲਗਾਤਾਰ ਪੰਜਾਬੀ ਰੇਡੀਓ ਐਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੀ ਕਰਦੇ ਹਾਂ, ਰਿਪੋਰਟਾਂ ਦੇ ਵਿੱਚ ਵੀ ਕਰਦੇ ਹਾਂ, ਕਿ ਜਦੋਂ ਪਰਮੀਸ਼ ਵਰਮੇ ਤੇ ਗੋਲੀਆਂ ਚੱਲੀਆਂ ਸੀ, ਉਸ ਤੋਂ ਬਾਅਦ ਗਿੱਪੀ ਗਰੇਵਾਲ ਨੂੰ ਫਿਰੌਤੀ ਦੀ ਕਾਲ ਆਉਂਦੀ ਹੈ, ਉਸ ਤੋਂ ਬਾਅਦ ਸ਼ਾਹਰੁਖ ਜਿਹੜਾ ਫੜਿਆ ਜਾਂਦਾ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ, ਤਾਂ ਉਹ ਕਈ ਤਰ੍ਹਾਂ ਦੇ ਖੁਲਾਸੇ ਕਰਦਾ। ਉਹ ਇਹ ਵੀ ਇਸ਼ਾਰਾ ਕਰਦਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਕੁਛ ਵੱਡਾ ਕਰਨ ਨੂੰ ਪੰਜਾਬ ਦੇ ਵਿੱਚ ਫਿਰਦਾ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਸ਼ਗਨਪ੍ਰੀਤ ਦਾ ਨਾਮ ਆਉਂਦਾ, ਸ਼ਗਨਪ੍ਰੀਤ ਤੋਂ ਗੱਲਾਂ ਚੱਲਦੀਆਂ ਅਫਸਾਨਾ ਕਾਂਡ, ਬੱਬੂ ਮਾਨ, ਮਨਕੀਰਤ ਔਲਖ ਤੱਕ ਵੀ ਪਹੁੰਚਦੀਆਂ। ਬੰਬੀਹਾ ਗਰੁੱਪ ਫੋਨ ਕਰਦਾ ਬੱਬੂ ਮਾਨ ਨੂੰ ਵੀ, ਮਨਕੀਰਤ ਔਲਖ ਬਾਰੇ ਵੀ ਕਹਿੰਦਾ, ਲੱਕੀ ਪਟਿਆਲ, ਗੋਲਡੀ ਬਰਾੜ, ਇਹ 15-16 ਕਰੈਕਟਰਾਂ ਦੁਆਲੇ ਜਿਹੜੀ ਇਹ ਕਹਾਣੀ ਸਾਰੀ ਘੁੰਮਦੀ ਹੈ। ਬੱਬੂ ਮਾਨ ਤੋਂ ਜਿਹੜੀ ਪੁੱਛ ਪੜਤਾਲ ਹੋਈ ਹੈ, ਬੱਬੂ ਮਾਨ ਨੇ ਫਿਲਹਾਲ ਬਾਹਰ ਆ ਕੇ ਇੱਕੋ ਹੀ ਗੱਲ ਕਹੀ ਹੈ ਸ਼ਰਮਾ ਜੀ, ਉਹ ਕਹਿ ਰਿਹਾ ਕਿ ਸਾਡੀ ਤਕਰਾਰ ਸਟੇਜ ਤੱਕ ਸੀ, ਰੰਜਿਸ਼ ਨਹੀਂ ਸੀ। ਮਤਲਬ ਇਹ ਇੱਕ ਗੱਲ ਤਾਂ ਪ੍ਰਤੱਖ ਹੋ ਗਈ ਕਿ ਸਿੱਧੂ ਮੂਸੇਵਾਲੇ ਨਾਲ ਸਟੇਜੀ ਤਕਰਾਰ ਤਾਂ ਬੱਬੂ ਮਾਨ ਦੀ ਸੀਗੀ। ਪ੍ਰਵੀਨ ਜੀ, ਪਿਛਲੇ ਦਿਨੀ ਨਾ ਪੰਜਾਬ ਦੀ ਜਿਹੜੀ ਫਿਲਮ ਇੰਡਸਟਰੀ ਹੈ, ਉਹਨਾਂ ਦੀ ਇੱਕ ਸੰਸਥਾ ਹੈ, ਤੇ ਉਹ ਵੱਡੀ ਸੰਸਥਾ, ਉਹਦੇ ਪ੍ਰਧਾਨ ਆਪਣੇ ਗੁਰਪ੍ਰੀਤ ਘੁੱਗੀ ਹੋਰੀ ਨੇ ਜੀ। ਤੇ ਉਹ ਸੰਸਥਾ ਸਮੇਂ-ਸਮੇਂ ਮਤਲਬ ਕਿ ਕੋਈ ਨਾ ਕੋਈ ਸਮਾਗਮ, ਇਕੱਤਰਤਾ ਕਰਦੀ ਰਹਿੰਦੀ ਹੈ,
ਸੋ ਇਹ ਉਹਨਾਂ ਦਾ ਇੱਕ ਪ੍ਰੋਗਰਾਮ ਸੀਗਾ, ਸਾਲਾਨਾ ਇਜਲਾਸ ਕਹਿ ਲਓ, ਤੇ ਉਹ ਇਜਲਾਸ ਇੱਥੇ ਮੋਹਾਲੀ ਰੱਖਿਆ ਗਿਆ ਤੇ ਉਹਦੇ ਵਿੱਚ ਪ੍ਰਧਾਨਗੀ ਵਜੋਂ ਸਰਬਸੰਮਤੀ ਨਾਲ ਕਰਮਜੀਤ ਅਨਮੋਲ ਨੂੰ ਚੁਣਿਆ ਗਿਆ ਜੀ। ਤੇ ਉਸ ਇਜਲਾਸ ਦੇ ਵਿੱਚ ਮੈਨੂੰ ਉਹਨਾਂ ਨੇ ਕੁਝ ਗੱਲਾਂ ਸਾਂਝੀਆਂ ਕਰਨ ਲਈ ਬਤੌਰ ਬੁਲਾਰਾ ਉੱਥੇ ਸੱਦਿਆ ਸੀ। ਠੀਕ ਹੈ। ਉੱਥੇ ਇਹ ਸਿੱਧੂ ਮੂਸੇਵਾਲੇ ਦੇ ਮਸਲੇ ਨੂੰ ਲੈ ਕੇ ਕਈ ਕਲਾਕਾਰਾਂ ਨੇ, ਸਣੇ ਗੁਰਪ੍ਰੀਤ ਘੁੱਗੀ ਤੇ ਉਹਨਾਂ ਦੇ ਹੋਰ ਨਾਮੀ ਕਲਾਕਾਰਾਂ ਨੇ ਉੱਥੇ ਗੱਲ ਖੁੱਲ ਕੇ ਕੀਤੀ ਕਿ ਭਾਈ ਆਪਾਂ ਉਵੇਂ ਨਹੀਂ ਖੜਦੇ ਆਪਣੇ ਭਰਾਵਾਂ ਨਾਲ, ਆਪਣੇ ਸਾਥੀਆਂ ਨਾਲ, ਜਿਵੇਂ ਆਪਾਂ ਨੂੰ ਖੜਨਾ ਚਾਹੀਦਾ। ਬਿਲਕੁਲ ਸਹੀ ਹੈ। ਜਿਵੇਂ ਸਾਨੂੰ ਸਾਹਮਣੇ ਆ ਕੇ ਬੋਲਣਾ ਚਾਹੀਦਾ। ਉੱਥੇ ਇੱਕ ਹੋਰ ਪਹਿਲੂ ਉੱਪਰ ਕੇ ਆਇਆ ਕਿ ਫਰੋਤੀ ਦੀਆਂ ਕਾਲ ਜਿਨ੍ਹਾਂ ਨੂੰ ਆਉਂਦੀਆਂ ਨੇ ਉਹ ਦੱਸਦੇ ਕਿਉਂ ਨਹੀਂ? ਜੀ ਸਹੀ ਹੈ। ਜਾਂ ਜਿਨ੍ਹਾਂ ਤੋਂ ਵਸੂਲੀ ਹੁੰਦੀ ਹੈ ਉਹ ਕਿਉਂ ਵਸੂਲੀ ਦਿੰਦੇ ਨੇ? ਇਹ ਪਹਿਲੂ ਉਸ ਚਰਚਾ ਦੇ ਵਿੱਚ ਕਲਾਕਾਰਾਂ ਦੇ ਮੂੰਹੋਂ ਮੈਂ ਸੁਣੇ। ਇਹਦਾ ਮਤਲਬ ਹੋਰ ਕਈਆਂ ਦੇ ਬੂਹੇ ਖੜਕਾਏ ਜਾਂਦੇ ਨੇ, ਹੋਰ ਕਈਆਂ ਤੋਂ ਵਸੂਲੀ ਕੀਤੀ ਜਾਂਦੀ ਹੈ ਤੇ ਉਹ ਵਸੂਲੀ ਚੁੱਪਚਾਪ ਦਿੰਦੇ ਨੇ, ਤੇ ਜਦੋਂ ਕਿਸੇ ਦੇ ਉੱਤੇ ਅਜਿਹੀ ਕਾਰਵਾਈ ਹੁੰਦੀ ਹੈ ਫਿਰ ਉਹ ਇੰਡਸਟਰੀ ਚੁੱਪ ਕਿਉਂ ਕਰਦੀ ਹੈ? ਇੱਕ ਸਵਾਲ ਉੱਥੇ ਵੱਡਾ ਉੱਭਰਿਆ ਜੀ। ਸੋ ਇਸ ਸਵਾਲ ਦਾ ਹੀ ਹੁਣ ਅੱਜ ਇਹ ਪਹਿਲੂ ਹੈ ਕਿ ਅੱਜ ਜਦੋਂ ਮਤਲਬ ਕਿ ਬੱਬੂ ਮਾਨ ਤੋਂ ਔਲਖ ਤੋਂ ਪੁੱਛਗਿੱਛ ਹੋਈ, 2-2 ਘੰਟੇ ਦੋਵਾਂ ਤੋਂ ਲੰਬੀ ਪੁੱਛਗਿੱਛ ਹੋਈ, ਤੇ ਉਹਦੇ ਵਿੱਚ ਬੱਬੂ ਮਾਨ ਨੇ ਇੱਕ ਤਰ੍ਹਾਂ ਨਾਲ ਹੈਰਾਨੀ ਪ੍ਰਗਟਾਈ। ਬੱਬੂ ਮਾਨ ਕਹਿੰਦਾ ਕਿ ਸਾਡਾ ਸਟੇਜੀ ਤਕਰਾਰ ਸੀ, ਤੇ ਉਹ ਵੀ ਕਹਿੰਦਾ ਪਿਛਲਾ ਰਿਕਾਰਡ ਚੈੱਕ ਕਰਕੇ ਦੇਖ ਲਓ ਕਿ ਜੇ ਮੇਰੇ ਵੱਲੋਂ ਤਕਰਾਰ ਸ਼ੁਰੂ ਹੋਈ ਹੋਵੇ, ਮੈਂ ਕਦੇ ਪਹਿਲੀ ਟਿੱਪਣੀ ਕੀਤੀ ਹੋਵੇ, ਕਹਿੰਦੇ ਤਕਰਾਰ ਵੀ ਮੂਸੇਵਾਲੇ ਵੱਲੋਂ ਹੀ ਸ਼ੁਰੂ ਕੀਤੀ ਗਈ, ਪਰ ਕਹਿੰਦੇ ਅਸੀਂ ਉਸ ਨੂੰ ਸਟੇਜੀਓ ਰੱਖਿਆ, ਅਸੀਂ ਉਸ ਨੂੰ ਕਦੇ ਮਨ ਤੇ ਨਹੀਂ ਲਾਇਆ ਕਿ ਉਹ ਐਂਟਰਟੇਨਮੈਂਟ ਦੇ ਹਵਾਲੇ ਨਾਲ ਚੱਲਦਾ ਰਹਿੰਦਾ ਕਿ ਠੀਕ ਹੈ ਲੋਕ ਇੰਜੋਏ ਕਰਦੇ। ਪਰ ਆਪਾਂ ਜਾਣਦੇ ਹਾਂ ਕਿ ਇਹਨਾਂ ਦੋਵਾਂ, ਬੱਬੂ ਮਾਨ ਦੇ ਔਰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਨਿੱਜੀ ਕਿੜ ਤੱਕ ਵੀ ਆ ਗਏ ਸੀ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਲੀਡਰ ਉੱਪਰੋਂ ਇੱਕ ਹੁੰਦੇ ਨੇ ਪਰ ਥੱਲੇ ਪਿੰਡ ਵਾਲਿਆਂ ਦੀ ਦੁਸ਼ਮਣੀ ਪੈ ਜਾਂਦੀ ਹੈ, ਉਵੇਂ ਹੀ ਸੋਸ਼ਲ ਮੀਡੀਆ ਤੇ ਮੈਂ ਪ੍ਰਸ਼ੰਸਕਾਂ ਦੀ ਦੁਸ਼ਮਣੀ ਆਪਾਂ ਜਨਤਕ ਦੇਖੀ ਆ, ਬਿਲਕੁਲ ਇੱਕ ਦੂਏ ਨਾਲ ਭਿੜਦੇ ਖਾੜਿਆਂ 'ਚ ਭਿੜਦੇ, ਲਲਕਾਰੇ ਮਾਰਦੇ, ਸਾਰਾ ਕੁਝ ਦੇਖਿਆ ਆਪਾਂ। ਸੋ ਪਰ ਬੱਬੂ ਮਾਨ ਨੇ ਆਪਣਾ ਪੱਖ ਇਹ ਰੱਖਿਆ ਕਿ ਬਿਲਕੁਲ ਮੇਰੀ ਉਹਦੇ ਨਾਲ ਕੋਈ ਰੰਜਿਸ਼ ਨਹੀਂ ਸੀ, ਕੋਈ ਮੇਰਾ ਕਿਸੇ ਨਾਲ ਲੈਣਾ ਦੇਣਾ ਨਹੀਂ, ਕਿਸੇ ਮੇਰੇ ਗੈਂਗਸਟਰ ਧਿਰ ਨਾਲ ਕੋਈ ਸੰਬੰਧ ਨਹੀਂ, ਜਾਂ ਮੇਰੇ ਤੱਕ ਕਦੇ ਕਿਸੇ ਦੀ ਅਪਰੋਚ ਨਹੀਂ। ਕਹਿੰਦਾ ਮੈਂ ਇਹੀ ਕਹਿ ਸਕਦਾ ਕਿ ਭਾਈ ਆਹ ਮੇਰਾ ਫੋਨ ਆ, ਆਹ ਮੇਰੀ ਮੇਲ ਹੈ, ਜਿੰਨਾ ਰਿਕਾਰਡ ਖੰਗਾਲਣਾ ਖੰਗਾਲ ਲਓ। ਹਾਂਜੀ। ਤੇ ਕਹਿੰਦਾ ਜਿੱਥੋਂ ਤੱਕ ਸਟੇਜ ਵਾਲੀ ਗੱਲ ਹੈ ਕਿ ਇਹ ਵੀ ਚੈੱਕ ਕਰ ਲਿਓ ਕਿ ਸ਼ੁਰੂ ਕਿਹਨੇ ਕੀਤੀ ਹੈ ਤੇ ਮੈਂ ਕਿੱਥੇ ਤੱਕ ਗਿਆ, ਕਿਹੜੀ ਹੱਦ ਤੱਕ ਗਿਆ। ਸੋ ਇਸ ਲਈ ਉਹਨੇ ਤਾਂ ਆਪਣਾ ਪੱਖ ਇਸ ਹਵਾਲੇ ਨਾਲ ਰੱਖਿਆ, ਪਰ ਇੱਕੋ ਨੇ ਫਿਕਰਮੰਦੀ ਜ਼ਰੂਰ ਜ਼ਾਹਰ ਕੀਤੀ। ਉਹ ਕਹਿੰਦੇ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਮੈਂ ਵੀ ਓਨਾ ਹੀ ਦੁਖੀ ਸੀ ਜਿੰਨੇ ਉਹਦੇ ਪ੍ਰਸ਼ੰਸਕ, ਤੇ ਮੈਂ ਕਿੰਨਾ ਲੰਮਾ ਸਮਾਂ ਤੱਕ ਸਟੇਜ ਤੇ ਆ ਕੇ ਆਪਣਾ ਕੋਈ ਪ੍ਰੋਗਰਾਮ ਪਰਫਾਰਮ ਨਹੀਂ ਕਰ ਸਕਿਆ ਕਿ ਮੈਨੂੰ ਬਹੁਤ ਝਟਕਾ ਲੱਗਿਆ ਕਿ ਸਾਡਾ ਇੱਕ ਨੌਜਵਾਨ ਮਤਲਬ ਕਲਾਕਾਰ ਗਿਆ। ਪਰ ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਉਹਦੇ ਪਿਤਾ ਬਲਕੌਰ ਸਿੰਘ ਹੋਰਾਂ ਨੇ ਸਾਡੇ ਤੇ ਸਵਾਲੀਆ ਚਿੰਨ੍ਹ ਕਿਉਂ ਲਾਇਆ। ਅਸਲ 'ਚ ਪਿਛਲੇ ਦਿਨ ਹੀ ਬਲਕੌਰ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਸੀ। ਠੀਕ ਹੈ, ਅੱਛਾ। ਉਹ ਕਹਿੰਦੇ ਉਹਨਾਂ ਨੇ ਅਚੇਚੇ ਤੌਰ ਤੇ ਇਸ ਗੱਲ ਦੀ ਮੰਗ ਕੀਤੀ ਸੀ ਕਿ ਇਸ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ ਇਕੱਲੇ ਗੈਂਗਸਟਰਾਂ ਤੱਕ ਨਾ ਪਹੁੰਚ ਕਰੋ, ਇੰਡਸਟਰੀ ਹੈ ਜਿਹੜੀ ਮਿਊਜ਼ਿਕ ਇੰਡਸਟਰੀ ਹੈ ਉਸ ਦੇ ਇਰਦ ਗਿਰਦ ਵੀ ਜਾਂਚ ਕਰੋ, ਉਸ ਨੂੰ ਲੈ ਕੇ ਵੀ ਖੰਗਾਲੋ। ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਹੈ ਔਲਖ ਤੇ ਜਿਹੜਾ ਬੱਬੂ ਮਾਨ ਤੋਂ ਪੁੱਛਗਿੱਛ ਦਾ ਦੌਰ ਆਇਆ, ਤੇ ਔਲਖ ਤੋਂ ਤਾਂ ਇਹ ਵੀ ਪੁੱਛਗਿੱਛ ਹੋਈ ਕਿ ਭਾਈ ਤੂੰ ਬੱਬੂ ਉਹਦੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ 4 ਦਿਨ ਪਹਿਲਾਂ ਮਾਨਸਾ ਕੀ ਕਰਨ ਗਿਆ ਸੀ? ਉਹਦਾ ਉਹ ਕਹਿੰਦੇ ਕੋਈ ਅਜੇ ਸਪਸ਼ਟ ਜਵਾਬ ਨਹੀਂ ਦੇ ਸਕਿਆ, ਪਰ ਉਹਨੇ ਇੰਨਾ ਜ਼ਰੂਰ ਕਿਹਾ ਕਿ ਮੇਰੀ ਨਾਲ ਨਾ ਕੋਈ ਰੰਜਿਸ਼ ਸੀ, ਨਾ ਕੋਈ ਦੁਸ਼ਮਣੀ ਸੀ, ਅਜਿਹਾ ਸਾਡਾ ਕੋਈ ਪਹਿਲੂ ਨਹੀਂਗਾ ਕਿ ਇਹ ਸਾਨੂੰ ਗਲਤ ਜਦੋਂ ਹੀ ਪੁੱਛਗਿੱਛ ਲਈ ਬੁਲਾਉਣਾ ਬੁਲਾ ਲਿਓ। ਠੀਕ ਹੈ। ਸੋ ਇਸ ਲਈ ਹੁਣ ਮੈਨੂੰ ਪਤਾ ਇਹ ਵੀ ਲੱਗ ਰਿਹਾ ਪ੍ਰਵੀਨ ਜੀ ਕਿ ਬੇਸ਼ੱਕ ਇਹ ਪਹਿਲਾ ਗੇੜਾ ਹੋ ਸਕਦਾ, ਦੂਸਰੇ ਤੀਸਰੇ ਗੇੜ ਲਈ ਵੀ ਇਹਨਾਂ ਨੂੰ ਸੱਦਿਆ ਜਾਵੇ। ਇਹੀ ਨਹੀਂ, ਪੰਜਾਬੀ ਫਿਲਮ ਇੰਡਸਟਰੀ ਜਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰੋਡਿਊਸਰਾਂ ਨੂੰ ਵੀ, ਇੱਥੋਂ ਤੱਕ ਕਿ ਕੁਝ ਲੀਡਰਾਂ ਨੂੰ ਵੀ ਹੁਣ ਸੱਦਿਆ ਜਾ ਸਕਦਾ। ਠੀਕ ਹੈ। ਉਹਨਾਂ ਤੋਂ ਵੀ ਇਹ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਪੁੱਛਗਿੱਛ ਹੋ ਸਕਦੀ ਹੈ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਪੁੱਛਗਿੱਛ ਕਿਸ ਕਦਰ ਅੱਗੇ ਵੱਧਦੀ ਹੈ, ਕਿੱਧਰ ਨੂੰ ਜਾਂਦੀ ਹੈ। ਫਿਲਹਾਲ ਬੱਬੂ ਮਾਨ ਗਏ ਨੇ, ਔਲਖ ਹੋਰੀ ਗਏ ਨੇ, ਤੇ ਉਹਨਾਂ ਤੋਂ ਵੱਖੋ ਵੱਖ ਪੁੱਛਗਿੱਛ ਹੋਈ ਹੈ, ਤੇ ਆਉਣ ਵਾਲੇ ਦਿਨਾਂ 'ਚ ਕੀ ਇਸ ਕੜੀ 'ਚ ਹੋਰ ਕਲਾਕਾਰਾਂ ਤੋਂ ਹੋਏਗੀ ਜਾਂ ਇਹਨਾਂ ਤੋਂ ਦੁਬਾਰਾ ਹੋਏਗੀ। ਪਰ ਜਿਹੜਾ ਪਤਾ ਲੱਗ ਰਿਹਾ ਕਿ ਹੁਣ ਇਸ ਕਦਰ ਵੀ ਤਿਆਰੀ ਹੈ ਕਿ ਕੁਝ ਪ੍ਰੋਡਿਊਸਰਾਂ ਨੂੰ ਵੀ ਬੁਲਾਇਆ ਜਾਵੇ, ਮਿਊਜ਼ਿਕ ਪ੍ਰੋਡਿਊਸਰ ਨੇ ਜਿਹੜੇ, ਤੇ ਕੁਝ ਲੀਡਰਾਂ ਨੂੰ ਵੀ, ਨਾਮੀ ਲੀਡਰ ਨੇ, ਵੱਡੇ ਲੀਡਰ ਨੇ, ਉਹਨਾਂ ਦੇ ਨਾਮ ਵੀ ਮਤਲਬ ਸਾਹਮਣੇ ਆ ਰਹੇ ਨੇ ਕਿ ਸ਼ਾਇਦ ਉਹਨਾਂ ਨੂੰ ਵੀ ਪੁੱਛਗਿੱਛ ਲਈ ਸੱਦਿਆ ਜਾ ਸਕਦਾ। ਜੀ।
ਚਲੋ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਹੜਾ ਵੀ ਇਸ ਚੀਜ਼ ਦੇ ਲਈ ਜ਼ਿੰਮੇਵਾਰ ਆ, ਜੋ ਵੀ ਹੈ, ਅਸਲ ਦੋਸ਼ੀ ਬਾਹਰ ਆਉਣਾ ਚਾਹੀਦਾ। ਬਿਲਕੁਲ ਪੁੱਛਗਿੱਛ ਦਾ ਦਾਇਰਾ ਬਹੁਤ ਵੱਡਾ ਹੁੰਦਾ। ਆਪਾਂ ਦੇਖਿਆ ਜਿਹੜੇ ਮੋਸਟਲੀ ਪ੍ਰੋਮੀਨੈਂਟ ਕੇਸਿਸ ਹੁੰਦੇ ਆ, ਉਹਨਾਂ ਦੀ ਜਾਂਚ ਦਾ ਦਾਇਰਾ ਬਹੁਤ ਹੱਦ ਤੱਕ ਵੱਧ ਜਾਂਦਾ ਹੁੰਦਾ। ਪਰ ਉਸੇ ਪੁੱਛਗਿੱਛ ਦੇ ਵਿੱਚੋਂ ਜਿਹੜੀਆਂ ਜਾਂਚ ਏਜੰਸੀਆਂ ਉਹ ਕੜੀਆਂ ਜੋੜਦੀਆਂ, ਫਿਰ ਕੜੀਆਂ ਜੋੜਨ ਤੋਂ ਬਾਅਦ ਉਹਨੂੰ ਕਾਨੂੰਨਨ ਤੌਰ 'ਤੇ ਸਥਾਪਿਤ ਕਰਨਾ ਪੈਂਦਾ ਅਦਾਲਤ ਦੇ ਵਿੱਚ ਜਦੋਂ ਜ਼ੀਰਾ ਹੁੰਦੀ ਹੈ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ। ਆਪਾਂ ਚਰਚਾ ਕੀਤੀ ਸੀ ਕੱਲ੍ਹ ਪਰਸੋਂ MCD ਦੇ ਇਲੈਕਸ਼ਨਾਂ ਤੋਂ ਪਹਿਲਾਂ ਕਿ ਹੁਕਮ ਹੋ ਗਿਆ ਆਮ ਆਦਮੀ ਪਾਰਟੀ ਦੇ MLAs ਨੂੰ ਕਿ ਭਾਈ ਗੁਜਰਾਤ ਪਹੁੰਚੋ। ਖਬਰਾਂ ਵੀ ਆ ਗਈਆਂ ਕਿ ਹੁਣ ਗੁਜਰਾਤ ਪਹੁੰਚ ਗਏ ਆ ਉਹ। ਦਿੱਲੀ ਜਿੱਤਣ ਵਾਲੀ ਆਪ, ਕੀ ਗੁਜਰਾਤ ਵੀ ਜਿੱਤ ਸਕੇਗੀ? ਸਵਾਲ ਵੱਡਾ ਖੜਾ ਹੋ। ਪ੍ਰਵੀਨ ਜੀ, ਭਾਰਤੀ ਸਮੇਂ ਅਨੁਸਾਰ ਗਿਣਤੀ ਸ਼ੁਰੂ ਹੋ ਚੁੱਕੀ ਹੈ। ਵਾਹ ਜੀ, ਠੀਕ ਹੈ। ਮੇਰਾ ਖਿਆਲ 16-17 ਮਿੰਟ ਤੋਂ ਉੱਪਰ ਸਮਾਂ ਹੋ ਗਿਆ ਕਿ ਗਿਣਤੀ ਸ਼ੁਰੂ ਹੈ ਗੁਜਰਾਤ ਦੀ ਔਰ ਹਿਮਾਚਲ ਦੀ ਜੀ। ਸੋ ਜਦੋਂ ਤੱਕ ਆਪਣਾ ਪ੍ਰੋਗਰਾਮ ਮੁੱਕਣਾ ਤਦ ਤੱਕ ਸ਼ਾਇਦ ਉਸ ਦਾ ਪਹਿਲੇ ਰੁਝਾਨ ਆ ਜਾਣ। ਬਿਲਕੁਲ ਸਹੀ ਹੈ ਜੀ, ਸ਼ੁਰੂਆਤੀ ਰੁਝਾਨ ਆ ਜਾਣ। ਪਰ ਜਿੱਥੋਂ ਤੱਕ ਸਵਾਲ ਹੈ ਕਿ ਜੇਕਰ ਆਪਾਂ ਐਗਜ਼ਿਟ ਪੋਲਾਂ ਦੇ ਹਵਾਲੇ ਨਾਲ ਦੇਖੀਏ ਤਾਂ ਉਹ ਇਹ ਦਾਅਵਾ ਕਰਦੇ ਨੇ ਕਿ ਗੁਜਰਾਤ ਦੇ ਵਿੱਚ ਬੜੇ ਆਰਾਮ ਨਾਲ BJP ਆ ਰਹੀ ਹੈ ਤੇ ਹਿਮਾਚਲ ਦੇ ਵਿੱਚ ਬਹੁਤ ਕੜਾ ਫਸਮਾ ਮੁਕਾਬਲਾ। ਪਰ ਕੱਲ ਦਿੱਲੀ ਜਿੱਤਣ ਤੋਂ ਬਾਅਦ ਜਿਵੇਂ ਬਾਗੋ ਬਾਗ ਸੀ ਕੇਜਰੀਵਾਲ ਤੇ ਭਗਵੰਤ ਮਾਨ ਦੀ ਟੀਮ, ਜਿਵੇਂ ਕਲੋਲਾਂ ਕਰ ਰਹੇ ਸੀ ਕੱਲ ਭਗਵੰਤ ਮਾਨ ਤੇ, ਜਿਵੇਂ ਪੂਰੇ ਮਤਲਬ ਕਿ ਖੁਸ਼ ਹੋ ਕੇ ਬੋਲ ਰਹੇ ਸੀ ਸੰਜੇ ਸਿੰਘ, ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ, ਉਹਨਾਂ ਤੋਂ ਲੱਗਦਾ ਕਿ ਗੁਜਰਾਤ 'ਚ ਕੁਝ ਚਮਤਕਾਰ ਦੀ ਉਹਨਾਂ ਨੂੰ ਉਮੀਦ ਹੈ। ਉਹ ਚਮਤਕਾਰ ਸੱਤਾ 'ਚ ਆਉਣ ਵਾਲਾ ਜਾਂ ਵਿਰੋਧੀ ਧਿਰ 'ਚ ਆਉਣ ਵਾਲਾ। ਮਤਲਬ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇਸ ਉਮੀਦ ਨਾਲ ਜ਼ਰੂਰ ਹੈ ਕਿ ਜੇ ਸੱਤਾ 'ਚ ਨਹੀਂ ਤਾਂ ਵਿਰੋਧੀ ਧਿਰ 'ਚ ਅਸੀਂ ਜ਼ਰੂਰ ਹੋਵਾਂਗੇ। ਸੋ ਜੇਕਰ ਉਹ ਵਿਰੋਧੀ ਧਿਰ ਤੋਂ ਥੱਲੇ ਆਉਂਦੀ ਹੈ ਫਿਰ ਉਹਨਾਂ ਲਈ ਝਟਕਾ ਹੋ ਸਕਦਾ, ਪਰ ਤਾਂ ਵੀ ਪ੍ਰਾਪਤੀ ਹੈ। ਪਹਿਲੀ ਵਾਰ 'ਚ ਹੀ ਜੇਕਰ ਉਹ ਉੱਥੇ ਆਪਣੀ ਹਾਜ਼ਰੀ ਵੀ ਦਰਜ ਕਰਾ ਲੈਂਦੀ ਹੈ ਤਾਂ ਵੀ ਇੱਕ ਪਾਰਟੀ ਦੀ ਪ੍ਰਾਪਤੀ ਹੈ। ਇਸ ਨੂੰ ਹਲਕੇ 'ਚ ਲੈਣ ਦੀ ਲੋੜ ਨਹੀਂ। ਪੰਜਾਬ 'ਚ ਪਹਿਲੀ ਵਾਰ ਪੂਰੇ ਦੇਸ਼ 'ਚ ਚੋਣ ਲੜਦੀ ਹੈ। ਪੰਜਾਬ ਪਹਿਲੀ ਵਾਰ 4 MP ਜਿਤਾ ਕੇ ਦਿੰਦਾ ਬਿਨਾਂ ਵਰਕਰਾਂ ਤੋਂ, ਬਿਨਾਂ ਬੂਥ ਤੋਂ, ਬਿਨਾਂ ਟੀਮ ਤੋਂ। ਬਿਲਕੁਲ ਸਹੀ ਹੈ। ਪਹਿਲੀ ਵਾਰ MLA ਦੀਆਂ ਚੋਣਾਂ ਦੇ ਵਿੱਚ ਪੰਜਾਬ 'ਚ ਵਿਰੋਧੀ ਧਿਰ ਵਜੋਂ ਕੋਈ ਐ ਪਾਰਟੀ ਬਣੀ ਹੋਵੇ, ਮੈਨੂੰ ਨਹੀਂ ਇਤਿਹਾਸ ਕਦੇ ਲੱਭਿਆ। ਤੇ ਅਗਲੀ ਵਾਰ ਪੂਰੀ ਇੰਨੇ ਵੱਡੇ ਬਹੁਮਤ ਨਾਲ ਆਈ ਹੋਵੇ, ਏਦਾਂ ਵੀ ਕਦੇ ਪੰਜਾਬ 'ਚ ਨਹੀਂ ਹੋਇਆ। ਸੋ ਇਸ ਲਈ ਆਮ ਆਦਮੀ ਪਾਰਟੀ ਨੇ ਜਿਵੇਂ ਕੱਲ ਆਪਣੀ ਉੱਥੇ ਤਕਰੀਰ ਰੱਖੀ ਦਿੱਲੀ ਦੇ ਵਿੱਚ MCD ਚੋਣਾਂ ਜਿੱਤਣ ਤੋਂ ਬਾਅਦ ਕਿ ਹੁਣ ਪੂਰੀ ਦਿੱਲੀ ਆਪਣੇ ਹੱਥ ਆ ਗਈ, ਹੁਣ ਆਪਾਂ ਗੁਜਰਾਤ ਜਿੱਤ ਲੈਣਾ ਕੱਲ ਨੂੰ। ਤੋ ਇਸ ਲਈ ਉਹ ਚਾਹੇ ਜੋਸ਼ 'ਚ ਬੋਲ ਰਹੇ ਸੀ ਜਾਂ ਉਹ ਸੱਚਮੁੱਚ ਹੋਸ਼ 'ਚ ਬੋਲ ਰਹੀ ਸੀ, ਜਾਂ ਇੱਕ ਪ੍ਰੈਸ਼ਰ ਬਣਾਉਣ ਦੀ ਖੇਡ ਹੁੰਦੀ ਹੈ, ਇੱਕ ਮਾਨਸਿਕ ਖੇਡ ਹੈ ਕਿ ਮਜ਼ਬੂਤੀ ਮਿਲੇ। ਪਰ ਉਹਦੇ ਨਾਲ ਕਈ ਵਾਰ ਇਹ ਵੀ ਹੁੰਦਾ ਜਦੋਂ ਨਤੀਜੇ ਉਸ ਉਮੀਦ ਤੋਂ ਉਲਟਾ ਆਉਂਦੇ ਨੇ ਫਿਰ ਜ਼ਿਆਦਾ ਝਟਕਾ ਲੱਗਦਾ, ਕਿਉਂਕਿ ਐਗਜ਼ਿਟ ਪੋਲਾਂ ਦੇ ਵੱਲੋਂ ਲੋਕਾਂ ਨੇ ਮਨ ਬਣਾਇਆ ਕਿ ਕੋਈ ਨਾ ਉੱਥੇ ਨਹੀਂ ਆ ਰਹੇ ਆਮ ਆਦਮੀ ਪਾਰਟੀ, ਕੋਈ ਗੱਲ ਨਹੀਂ। ਪਰ ਜੇਕਰ ਹੁਣ ਇਹਨਾਂ ਨੇ ਜਿਵੇਂ ਉਮੀਦ ਅੱਜ ਜਗਾਤੀ ਤਾਂ ਅੱਜ ਵਰਕਰਾਂ ਦਾ ਮਨ ਟੁੱਟ ਵੀ ਸਕਦਾ ਜੇਕਰ ਨਤੀਜੇ ਇਹੋ ਜਿਹੇ ਨਹੀਂ ਆਉਂਦੇ। ਪਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਗੁਜਰਾਤ ਦੇ ਵਿੱਚ ਇਸ ਵਾਰ 7% ਦੇ ਕਰੀਬ ਵੋਟ ਪਰਸੈਂਟ ਘਟੀ ਆ ਤੇ ਗੁਜਰਾਤ ਦਾ ਰਿਕਾਰਡ ਦੱਸਦਾ ਕਿ ਜਦੋਂ ਵੋਟ ਪਰਸੈਂਟ ਘਟੀ ਆ ਤਦ BJP ਦੀਆਂ ਸੀਟਾਂ ਘਟੀਆਂ ਨੇ, ਪਰ ਐਗਜ਼ਿਟ ਪੋਲ ਦੱਸਦੇ ਨੇ ਕਿ ਉਹਦੀਆਂ ਸੀਟਾਂ ਵਧਣਗੀਆਂ। ਇੱਧਰ ਦਿੱਲੀ ਦੇ ਵਿੱਚ BJP ਲੰਮੇ ਸਮੇਂ ਤੋਂ ਬਾਅਦ ਦਿੱਲੀ ਨਗਰ ਨਿਗਮ ਗਵਾਇਆ ਉਸਨੇ, ਪਰ ਉਹ ਅਜੇ ਵੀ ਇਸ ਗੱਲ ਤੋਂ ਬਾਗੋ ਬਾਗ ਹੈ ਜੀ ਸਾਡੀ ਵੋਟਾਂ ਨਹੀਂ ਘਟੀਆਂ। ਵੋਟ ਪਰਸੈਂਟ ਘਟਣ ਦੀ ਬਜਾਏ ਵੱਧ ਗਿਆ BJP ਦਾ ਦਿੱਲੀ ਦੇ ਵਿੱਚ, ਪ੍ਰਵੀਨ ਜੀ, ਠੀਕ ਹੈ, ਪਰ ਸੀਟਾਂ ਘਟੀਆਂ। 2017 ਦੇ ਵਿੱਚ 270 ਸੀਟਾਂ ਤੇ ਚੋਣ ਹੋਈ ਸੀ ਦਿੱਲੀ ਨਗਰ ਨਿਗਮ 'ਚ MCD ਦੀਆਂ। ਉਸ ਸਮੇਂ ਆਮ ਆਦਮੀ ਪਾਰਟੀ ਸਿਰਫ 48 ਸੀਟਾਂ ਲੈ ਕੇ ਗਈ ਸੀ 270 ਚੋਂ, ਤੇ ਉਹਦਾ ਵੋਟ ਪਰਸੈਂਟ 25.8 ਸੀ। ਉਸ ਸਮੇਂ BJP 181 ਸੀਟਾਂ ਲੈ ਗਈ ਸੀ ਤੇ ਵੋਟ ਪਰਸੈਂਟ 39.3% ਸੀ। ਠੀਕ ਹੈ ਜੀ ਜੀ। ਤੇ ਇਸੇ ਤਰ੍ਹਾਂ ਕਾਂਗਰਸ 30 ਸੀਟਾਂ ਲੈ ਕੇ ਵੋਟ ਪਰਸੈਂਟ 21% ਸੀ ਤੇ ਅਦਰਸ ਦੀਆਂ 11 ਸੀਟਾਂ ਸੀ, 15% ਵੋਟ ਸ਼ੇਅਰ ਸੀ। ਹੁਣ ਸੀਟਾਂ 250 ਰਹਿ ਗਈਆਂ 270 ਦੀ ਬਜਾਏ, ਵਾਰਡ ਕੁਝ ਇਕੱਠੇ ਹੋਏ ਨੇ, ਸੀਟਾਂ 222 ਚ 250 ਰਹਿ ਗਈਆਂ ਤੇ ਆਮ ਆਦਮੀ ਪਾਰਟੀ 48 ਤੋਂ ਸਿੱਧੀ 134 ਸੀਟਾਂ ਤੇ ਗਈ ਹੈ ਤੇ ਵੋਟ ਪਰਸੈਂਟ ਉਹਦਾ 25 ਤੋਂ ਵੱਧ ਕੇ ਸਿੱਧਾ 42 ਹੋਇਆ ਜੀ। 25.8 ਤੋਂ 42.5 ਹੋ ਗਿਆ, 42.5%। ਠੀਕ ਹੈ। ਤੇ ਭਾਜਪਾ 181 ਤੋਂ ਘਟ ਕੇ 104 ਤੇ ਆ ਗਈ। 181 ਤੋਂ ਘਟ ਕੇ 104 ਤੇ ਆਉਣਾ ਜੀ। ਤੇ ਵੋਟ ਪਰਸੈਂਟ 39.3 ਤੋਂ ਵੱਧ ਕੇ 39.9 ਹੋ ਗਿਆ, ਲਗਭਗ 40 ਹੋ ਗਿਆ ਜੀ। ਅੱਛਾ,
0.06% ਵੋਟ ਪਰਸੈਂਟ ਵੱਧ ਗਿਆ ਉਹਨਾਂ ਦਾ। 39.3 ਤੋਂ 39.9 ਹੋਣਾ, ਪਰ ਸੀਟਾਂ 181 ਤੋਂ 104 ਰਹਿਣਾ। ਸੋ ਬੀਜੇਪੀ ਮੈਨੂੰ ਲੱਗਦਾ ਦੋ ਗਲਤੀਆਂ ਕਰ ਬੈਠੀ। ਹਾਂਜੀ, ਇੱਕ ਤਾਂ ਉਹਨੂੰ ਲੱਗਦਾ ਸੀ ਕਿ ਗੁਜਰਾਤ ਦੇ ਵਿੱਚੋਂ ਕੇਜਰੀਵਾਲ ਦੀ ਟੀਮ ਨੂੰ ਅਸੀਂ ਬਾਹਰ ਕਰਨ ਦੇ ਲਈ ਐਮਸੀਡੀ ਚੋਣਾਂ ਗੱਭੇ ਲਿਆਈਏ ਤੇ ਇਹ ਕੇਜਰੀਵਾਲ ਉੱਥੇ ਘਿਰਿਆ ਰਹੂਗਾ, ਗੁਜਰਾਤ ਅਸੀਂ ਬਚਾ ਲਾਂਗੇ। ਹੁਣ ਪਤਾ ਨਹੀਂ ਗੁਜਰਾਤ ਅੱਜ ਬਚਦਾ ਕਿ ਨਹੀਂ, ਗਿਣਤੀ ਸ਼ੁਰੂ ਹੈ, ਪਰ ਦਿੱਲੀ ਦੁਆਰਾ ਬੀਜੇਪੀ ਨੂੰ ਨਹੀਂ ਮਿਲਿਆ। ਦਿੱਲੀ ਕੇਜਰੀਵਾਲ ਹੋਰੀ ਲੈ ਗਏ ਤੇ ਜਿਹੜਾ ਵੋਟ ਪਰਸੈਂਟ ਵਧਣ ਵਾਲਾ ਹਵਾਲਾ ਹੈ, ਉਹ ਦੂਜੀ ਗਲਤੀ ਸੀ ਇਹਨਾਂ ਦੀ ਕਿ ਜਿਹੜੀਆਂ ਸੀਟਾਂ ਨੂੰ ਲੱਗਦਾ ਸੀ ਕਿ ਅਸੀਂ ਜਿੱਤ ਰਹੇ ਹਾਂ, ਇਹਨਾਂ ਨੇ ਸਾਰਾ ਜ਼ੋਰ ਉੱਥੇ ਲਾ ਲਿਆ। ਠੀਕ ਹੈ ਜੀ। ਉਹਨਾਂ ਸੀਟਾਂ ਤੇ ਬਹੁਤ ਜ਼ਿਆਦਾ ਮਾਰਜਨ ਨਾਲ ਜਿੱਤ ਗਏ, ਵੋਟ ਫੀਸਦੀ ਉੱਥੇ ਹੀ ਵੱਧ ਪੈ ਗਈ, ਪਰ ਜਿਹੜੀਆਂ ਸੀਟਾਂ ਬਹੁਤ ਨੇੜੇ ਰਹਿ ਗਈਆਂ ਉਧਰ ਧਿਆਨ ਘੱਟ ਦੇਣ ਦਾ ਨਤੀਜਾ ਸੀ ਕਿ ਵੋਟ ਫੀਸਦੀ ਤਾਂ ਵੱਧ ਗਈ ਪਰ ਸੀਟਾਂ ਘਟ ਗਈਆਂ ਜੀ। ਸੋ ਭਾਜਪਾ ਮੈਨੂੰ ਲੱਗਦਾ ਆਪਣੀ ਹੀ ਰਾਜਨੀਤਿਕ ਚਾਲ ਚੁਲਝ ਕੇ ਰਹਿ ਗਈ, ਪਰ ਗੁਜਰਾਤ ਦੇ ਨਤੀਜੇ ਉਹਨਾਂ ਨੂੰ ਅੱਜ ਰਾਹਤ ਦਿੰਦੇ ਨੇ, ਜਾਂ ਅੱਜ ਮਤਲਬ ਕਿ ਬੀਜੇਪੀ ਨੂੰ ਖੁਸ਼ੀ ਦਿੰਦੇ ਨੇ, ਜਾਂ ਅੱਜ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਦਿੰਦੇ ਨੇ। ਦੱਸਣ ਲਈ ਇਹ ਨਤੀਜੇ ਦੱਸ ਦੇਣਗੇ, ਕਿਉਂਕਿ 2-3 ਘੰਟੇ ਦੀ ਤਸਵੀਰ ਸਾਫ਼ ਹੋਣ ਲੱਗਦੀ ਹੈ ਤੇ ਸਾਰਿਆਂ ਦੀ ਨਜ਼ਰ ਹਿਮਾਚਲ ਤੇ ਵੀ ਆ। ਔਰ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਪੰਜਾਬ ਦੇ ਉਹ ਐਮਐਲਏ ਜਿਹੜੇ ਹਲਕਾ ਇੰਚਾਰਜ ਲਾਏ ਗਏ ਸੀ ਗੁਜਰਾਤ ਦੇ ਲਈ, ਉਹ ਕੱਲ ਹੀ ਚਲੇ ਗਏ ਨੇ ਔਰ ਪਰਸੋਂ ਹੀ ਚਲੇ ਗਏ ਸੀ, ਔਰ ਕੱਲ ਲਗਭਗ ਪਹੁੰਚ ਗਏ ਸੀ ਕਾਫੀ ਹੱਦ ਤੱਕ। ਤੇ ਦਿੱਲੀ ਦੇ ਵਿੱਚ ਕੱਲ ਜਦੋਂ ਐਮਸੀਡੀ ਦੇ ਨਤੀਜੇ ਆਏ, ਉਹ ਤੋਂ ਬਾਅਦ ਜਿਹੜੇ ਦਿੱਲੀ ਦੇ ਐਮਐਲਏ ਇੰਚਾਰਜ ਲਾਏ ਸੀ ਉਹ ਵੀ ਰਾਤ ਹੀ ਤੁਰ ਗਏ। ਫਿਰ ਉਹਨਾਂ ਨੂੰ ਵੀ ਸਾਰਿਆਂ ਨੂੰ ਗੁਜਰਾਤ ਦੇ ਹਲਕਿਆਂ ਲਈ ਭੇਜ ਦਿੱਤਾ ਗਿਆ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਜਿਹੜਾ ਵੀ ਐਮਐਲਏ ਸਾਡਾ ਜਿੱਤਦਾ ਉਹਨੂੰ ਅਸੀਂ ਨਾਲ ਦੀ ਨਾਲ ਸਾਂਭਣਾ ਕਿ ਕਿਤੇ ਬੀਜੇਪੀ 'ਚ ਖਰੀਦੋ ਫਰੋਖਤ ਨਾ ਹੋ ਜਾਵੇ, ਬੀਜੇਪੀ ਤੋੜ ਬਰੋੜ ਨਾ ਲਵੇ। ਕਿਉਂਕਿ ਦਿੱਲੀ ਦੇ ਵਿੱਚ 181 ਤੋਂ 104 ਸੀਟਾਂ ਤੇ ਆਉਣ ਵਾਲੀ ਬੀਜੇਪੀ ਹੁਣ ਵੀ ਦਾਅਵੇ ਕਰ ਰਹੀ ਹੈ ਕਿ ਮੇਅਰ ਤਾਂ ਸਾਡਾ ਹੀ ਬਣੂਗਾ। ਹਾਂਜੀ, ਬਿਲਕੁਲ। ਸੋ ਇਸ ਲਈ ਉੱਥੇ ਮਤਲਬ ਕਿ ਇੱਥੇ ਵਾਲੇ ਤਾਂ ਸਾਹਮਣੇ 126 ਬਹੁਮਤ ਲਈ ਚਾਹੀਦੀਆਂ ਸੀਗੀਆਂ ਸੀਟਾਂ, ਪਰ 134 ਨੇ ਤੇ ਜ਼ਿਆਦਾ ਫਰਕ ਨਹੀਂ, 8 ਕ ਦਾ ਹੀ ਫਰਕ ਹੈ ਇੱਧਰੋਂ, ਤੇ 8 ਕ ਇੱਧਰੋਂ ਤੋੜ ਕੇ ਬਾਕੀ ਥੱਲੇ ਵਾਲੇ ਸਾਰੇ ਇਕੱਠੇ ਕਰਕੇ ਬੀਜੇਪੀ ਖੇਡ ਕੁਝ ਵੀ ਕਰ ਸਕਦੀ ਹੈ। ਇਹ ਸਾਰਿਆਂ ਨੂੰ ਪਤਾ ਕਿ ਰਾਜਨੀਤੀ ਦੇ ਵਿੱਚੋਂ ਕਿੰਨੀ ਗੰਦੀ ਖੇਡ ਖੇਡਦੀ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਬਿਲਕੁਲ ਸੋ ਸਹੀ। ਇਸੇ ਲਈ ਗੁਜਰਾਤ ਦਾ ਵੀ ਕੇਜਰੀਵਾਲ ਨੂੰ ਫਿਕਰ ਹੈ ਕਿ ਜੇਕਰ ਨੇੜੇ ਤੇੜੇ ਕਿਤੇ ਰਹਿੰਦਾ, ਜਦੋਂ ਕਿ ਆਸ ਬਹੁਤ ਘੱਟ ਹੈ ਨੇੜੇ ਤੇੜੇ ਦੀ ਗੁਜਰਾਤ ਦੀ ਜੀ। ਗੁਜਰਾਤ ਦੇ ਵਿੱਚ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਉਹ ਨਾਮ ਮਾਣ ਮਿਲੇ ਜੋ ਪੰਜਾਬ 'ਚ ਜਾਂ ਦਿੱਲੀ ਦੀ ਐਮਸੀਡੀ 'ਚ ਮਿਲ ਗਿਆ, ਪਰ ਫਿਰ ਵੀ ਉਹਨਾਂ ਨੇ ਇਹ ਪਹਿਰੇਦਾਰੀ ਲਈ ਆਪਣੇ ਹਲਕਾ ਇੰਚਾਰਜ ਭੇਜ ਦਿੱਤੇ ਨੇ ਤੇ ਕਾਂਗਰਸ ਨੇ ਆਪਣੇ ਸਾਰੇ ਹਲਕਾ ਇੰਚਾਰਜ ਜਾਂ ਹੋਰ ਪ੍ਰਭਾਰੀ ਜਿਹੜੇ ਇੰਚਾਰਜ ਉਹਨਾਂ ਦੇ ਲਾਏ ਹੁੰਦੇ ਨੇ, ਉਹ ਸਾਰਿਆਂ ਨੂੰ ਹਿਮਾਚਲ ਭੇਜ ਦਿੱਤਾ ਕਿ ਉੱਥੋਂ ਪਹਾੜੋਂ ਲਾਹ ਲਿਆਇਓ ਆਪਣੇ ਐਮਐਲਏ ਜਿਹੜੇ ਬਣ ਗਏ, ਉਹਨਾਂ ਨੂੰ ਬਾਇਆ ਚੰਡੀਗੜ੍ਹ ਰਾਜਸਥਾਨ ਜਾ ਕੇ ਰੱਖ ਲਿਓ ਤਾਂ ਕਿ ਉਹਨਾਂ ਨੂੰ ਵੀ ਬੀਜੇਪੀ ਨਾ ਖਰੀਦ ਲਵੇ। ਸੋ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਇਹੋ ਡਰ ਲੱਗੀ ਜਾਂਦਾ ਕਿ ਸਾਡੇ ਉਮੀਦਵਾਰਾਂ ਨੂੰ ਸਾਡੇ ਕਿਤੇ ਮਤਲਬ ਕਿ ਆਲਣੇ ਚੋਂ ਕੱਢ ਕੇ ਨਾ ਲੈ ਜਾਣ ਬੀਜੇਪੀ ਵਾਲੇ। ਸੋ ਇਹ ਡਰ ਨਾਲ ਸਤਾ ਰਿਹਾ, ਔਰ ਵੋਟਾਂ ਦੀ ਗਿਣਤੀ ਸ਼ੁਰੂ ਹੈ, ਆਉਂਦੇ ਸਮੇਂ 'ਚ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਹਾਂਜੀ, ਬਿਲਕੁਲ। ਜਿਹੜੇ ਮੁੱਢਲੇ ਰੁਝਾਨ ਨੇ ਸ਼ਰਮਾ ਜੀ, ਉਹਦੇ ਬਾਰੇ ਅਪਡੇਟ ਕਰਦੇ ਚੱਲੀਏ ਫਿਰ ਆਪਾਂ। ਗੁਜਰਾਤ ਦੇ ਵਿੱਚ 41 ਸੀਟਾਂ ਤੇ ਗਿਣਤੀ ਹੋ ਰਹੀ ਹੈ, 31 ਤੇ ਬੀਜੇਪੀ ਅੱਗੇ, 8 ਤੇ ਕਾਂਗਰਸ ਅੱਗੇ ਹੈ, ਆਮ ਆਦਮੀ ਪਾਰਟੀ 2 ਸੀਟਾਂ ਤੇ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ 10 ਸੀਟਾਂ ਤੇ ਗਿਣਤੀ ਹੋਈ ਹੈ, 6 ਤੇ ਬੀਜੇਪੀ ਅੱਗੇ ਹੈ, 3 ਤੇ ਕਾਂਗਰਸ, ਤੇ ਆਮ ਆਦਮੀ ਪਾਰਟੀ ਹਲੇ ਹਿਮਾਚਲ ਦੇ ਵਿੱਚ ਖਾਤਾ ਨਹੀਂ ਖੋਲ ਸਕੀ ਹੈ, ਮਤਲਬ ਕਿਤੇ ਵੀ ਲੀਡ ਦੇ ਵਿੱਚ ਨਹੀਂ ਹੈ। ਪਰ ਤੁਹਾਡੀ ਗੱਲ ਸਹੀ ਹੈ ਕਿ 2-2.5 ਘੰਟੇ ਲੱਗਣੇ ਨਹੀਂ, ਜਦੋਂ ਤਸਵੀਰ ਸਾਫ਼ ਹੋ ਜਾਣੀ ਹੈ। ਆਪਾਂ ਲਾਸਟ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੰਤ ਸੀਚੇਵਾਲ ਜੀ ਦੀ। ਸੰਸਦ ਦੇ ਵਿੱਚ ਉਹਨਾਂ ਨੇ ਮਾਂ ਬੋਲੀ ਦਾ ਰੁਤਬਾ ਉੱਚਾ ਕੀਤਾ, ਮਾਣ ਵਧਾਇਆ ਜੀ। ਬਿਲਕੁਲ ਜੀ। ਸੰਤ ਬਲਬੀਰ ਸਿੰਘ ਸਿੰਚੇਵਾਲ ਹੋਰੀ ਜਦੋਂ ਵੀ ਜਿਹੜੇ ਵੀ ਮੰਚ ਤੋਂ ਬੋਲਦੇ ਨੇ, ਉਹ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਵੀ ਨਾਲ ਫਿਕਰਮੰਦੀ ਜ਼ਾਹਰ ਕਰਦੇ ਨੇ। ਚਾਹੇ ਉਹ ਵਾਤਾਵਰਨ ਪ੍ਰੇਮੀ ਵਜੋਂ ਜਾਣੇ ਜਾਂਦੇ ਨੇ, ਚਾਹੇ ਉਹ ਕਾਲੀ ਬਈ ਨੂੰ ਮਤਲਬ ਸਾਫ਼ ਕਰਨ ਦੇ ਲਈ ਦੇਸ਼ ਭਰ ਤੇ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਵੱਡਾ ਮਾਣ ਮਿਲਿਆ, ਤੇ ਉਸੇ ਦਾ ਨਤੀਜਾ ਸੀਗਾ ਕਿ ਬੀਜੇਪੀ ਵੀ ਇਹਨਾਂ ਨੂੰ ਰਾਜ ਸਭਾ ਭੇਜਣਾ ਚਾਹੁੰਦੀ ਸੀ, ਪਰ ਜਿੱਦਾਂ ਹੀ ਪਤਾ ਲੱਗਾ ਬੀਜੇਪੀ ਨੂੰ ਤਾਂ ਭਗਵੰਤ ਮਾਨ ਨੇ ਜਿੰਮਾ ਆਪਣੇ ਹਵਾਲੇ ਲਿਆ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਖਾਤੇ 'ਚੋਂ ਉਹਨਾਂ ਨੂੰ ਰਾਜ ਸਭਾ ਭੇਜਿਆ। ਤੇ ਉੱਥੇ ਉਹ ਕਹਿੰਦੇ ਨੇ ਕਿ ਮੇਰੀ ਜ਼ਿੰਮੇਵਾਰੀ ਹੀ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਲਾਈ ਗਈ ਹੈ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ, ਇਸ ਲਈ ਮੈਂ ਉਸ ਦੇ ਨਾਤੇ ਹੀ ਸਵਾਲ ਖੜੇ ਕਰਦਾ। ਤੇ ਕੱਲ ਉਹ ਜਦੋਂ ਰਾਜ ਸਭਾ ਦੇ ਵਿੱਚ ਬੋਲ ਰਹੇ ਸੀ, ਤਦ ਉਹਨਾਂ ਨੇ ਉਚੇਚੇ ਤੌਰ ਤੇ ਰਾਜ ਸਭਾ ਦੇ ਜਿਹੜੇ ਹੁਣ ਚਲਾਉਂਦੇ ਨੇ ਸਾਡੇ, ਕਿਉਂਕਿ ਹਮੇਸ਼ਾ ਰਾਜ ਸਭਾ ਦੀ ਅਗਵਾਈ ਜਿਹੜੀ ਕੀਤੀ ਜਾਂਦੀ ਆ ਉਹ ਉਪ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ, ਸੋ ਉਸ ਨਾਤੇ ਉਹਨਾਂ ਨੇ ਜਗਦੀਪ ਧਨਖੜ ਜੀ ਹੋਰਾਂ ਦਾ ਸ਼ੁਕਰਾਨਾ ਕੀਤਾ ਕਿ ਜੀ ਤੁਸੀਂ ਜਿਹੜਾ ਮੈਨੂੰ ਇਹ ਖਰੜਾ ਹੈ ਸਾਰਾ, ਜਿਹੜੀ ਉੱਥੇ ਦੀ ਜਿੰਨੀ ਕਾਰਵਾਈ ਚੱਲਣੀ ਆ ਉਹ ਸਾਰਾ ਖਰੜਾ ਮੇਰੇ ਮੇਜ਼ ਦੇ ਉੱਤੇ ਹੁਣ ਪੰਜਾਬੀ 'ਚ ਉਪਲਬਧ ਹੋ ਗਿਆ। ਇਹ ਤੁਹਾਡੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਜਦੋਂ ਮਾਨਸੂਨ ਸੈਸ਼ਨ 'ਚ ਪਹਿਲੀ ਵਾਰ ਸੰਤ ਬਲਬੀਰ ਸਿੰਘ ਸਿੰਚੇਵਾਲ ਬੋਲੇ ਸੀ, ਤਦ ਉਹਨਾਂ ਨੇ ਪਹਿਲੀ ਮਨਜ਼ੂਰੀ ਤਾਂ ਲਈ ਮਾਂ ਬੋਲੀ ਪੰਜਾਬੀ 'ਚ ਬੋਲਣ ਦੀ। ਠੀਕ ਹੈ। ਦੂਸਰੀ ਉਹਨਾਂ ਨੇ ਇਹ ਪੀੜ ਜਤਾਈ ਕਿ ਜੀ
ਮੈਨੂੰ ਨਾ ਅੰਗਰੇਜ਼ੀ ਆਉਂਦੀ ਆ, ਨਾ ਮੈਨੂੰ ਹਿੰਦੀ ਆਉਂਦੀ ਆ, ਤੇ ਮੇਰਾ ਕਸੂਰ ਕੀ ਹੈ ਕਿ ਮੈਂ ਇੱਥੇ ਦੀ ਕਾਰਵਾਈ ਉਹ ਨਹੀਂ ਸਮਝ ਸਕਦਾ। ਤੇ ਜੀ। ਘੱਟੋ ਘੱਟ ਮੇਰਾ ਅਧਿਕਾਰ ਬਣਦਾ ਕਿ ਮੈਨੂੰ ਮੇਰੀ ਭਾਸ਼ਾ ਦੇ ਵਿੱਚ ਉਪਲਬਧ ਕਰਾਇਆ ਜਾਵੇ। ਸੋ ਉਸ ਸਮੇਂ ਵੈਂਕਈਆ ਨਾਇਡੂ ਹੋਰੀ ਮਤਲਬ ਕਿ ਰਾਜ ਸਭਾ ਦੀ ਅਗਵਾਈ ਕਰ ਰਹੇ ਸੀਗੇ, ਜਿਹੜੇ ਉਪ ਰਾਸ਼ਟਰਪਤੀ ਵੀ ਸੀਗੇ। ਸੋ ਵੈਂਕਈਆ ਨਾਇਡੂ ਇੱਕ ਅਜਿਹੇ ਭਾਜਪਾਈ ਲੀਡਰ ਵਜੋਂ ਵੀ ਜਾਣੇ ਜਾਂਦੇ ਨੇ ਜਿਹੜੇ ਖੇਤਰੀ ਭਾਸ਼ਾਵਾਂ ਨੂੰ ਬਹੁਤ ਪਿਆਰ ਕਰਦੇ ਨੇ, ਠੀਕ ਹੈ। ਖੇਤਰੀ ਭਾਸ਼ਾਵਾਂ ਦੇ ਹੱਕ 'ਚ ਹਮੇਸ਼ਾ ਬੋਲਦੇ ਨੇ, ਜਿਹਦੇ ਕਾਰਨ ਬੀਜੇਪੀ ਉਹਨਾਂ ਤੋਂ ਛਿੜਦੀ ਵੀ ਰਹੀ ਹੈ ਕਈ ਵਾਰ। ਹੂੰ। ਸੋ ਇਸ ਲਈ ਉਹ ਚਾਹੇ ਪੰਜਾਬ ਆਉਂਦੇ, ਚਾਹੇ ਚੰਡੀਗੜ੍ਹ ਆਉਂਦੇ, ਚਾਹੇ ਕਿਸੇ ਹੋਰ ਸੂਬੇ ਜਾਂਦੇ, ਉਹ ਆਪਣੀ ਮਾਂ ਬੋਲੀ ਨੂੰ ਲੈ ਕੇ ਲੋਕਾਂ ਨੂੰ ਜ਼ਰੂਰ ਪ੍ਰੇਰਿਤ ਕਰਦੇ। ਤੇ ਉਹਨਾਂ ਨੇ ਇਹ ਗੱਲ ਜਦੇ ਸਮਝੀ ਤੇ ਉਹਨਾਂ ਨੇ ਕਿਹਾ ਕਿ ਧੰਨਵਾਦ ਸਿੰਚਾਲ ਸਾਹਿਬ, ਤੁਸੀਂ ਮੇਰੇ ਧਿਆਨ 'ਚ ਲੈਂਦਾ, ਇਹਦੀ ਹੋਊਗੀ। ਤੇ ਜਦੋਂ ਹੁਣ ਅਗਲੀ ਵਾਰ ਲਈ ਉਹ ਬਦਲ ਗਏ, ਪਰ ਦੂਸਰੇ ਆ ਗਏ, ਤਦ ਤੱਕ ਇਹ ਕਾਰਵਾਈ ਉਹ ਪਾ ਗਏ ਸੀ ਮੈਨੂੰ ਲੱਗਦਾ। ਤੇ ਉਹਦਾ ਨਤੀਜਾ ਕਿ ਅੱਜ ਸਿੰਚਾਲ ਹੋਰਾਂ ਨੂੰ, ਤੇ ਇਸ ਲਈ ਉਹਨਾਂ ਨੇ ਨਾਇਡੂ ਹੋਰਾਂ ਦਾ ਵੀ ਜ਼ਿਕਰ ਕੀਤਾ ਤੇ ਧਨਖੜ ਹੋਰਾਂ ਦਾ ਵੀ ਧੰਨਵਾਦ ਕੀਤਾ। ਪਰ ਇਹਦੇ ਨਾਲ ਦੂਸਰਾ ਪਹਿਲੂ ਜਿਹੜਾ ਜੁੜਿਆ ਪ੍ਰਵੀਨ ਜੀ, ਸੋ ਮਤਲਬ ਕਿ ਬਲਬੀਰ ਸਿੰਘ ਸਿੰਚਾਲ ਹੋਰੀ, ਸੰਤ ਬਲਬੀਰ ਸਿੰਘ ਸਿੰਚਾਲ ਹੋਰਾਂ ਨੇ ਉੱਥੇ ਮਾਂ ਬੋਲੀ ਪੰਜਾਬੀ ਦਾ ਮਾਣ ਤਾਂ ਵਧਾਇਆ, ਪਰ ਪੰਜਾਬ 'ਚ ਤਾਂ ਸਮੇਂ-ਸਮੇਂ ਰਾਜ ਸਭਾ ਤੇ ਲੋਕ ਸਭਾ ਮੈਂਬਰ ਜਾਂਦੇ ਰਹਿੰਦੇ ਨੇ। ਇਹ ਪਹਿਲੇ ਤਾਂ ਨਹੀਂ ਸੀਗੇ ਜੀ, ਤੇ ਪਹਿਲਿਆਂ ਨੂੰ ਕਦੇ ਪੰਜਾਬੀ ਨਾਲ ਹੇਜ ਕਿਉਂ ਨਹੀਂ ਜਾਗਿਆ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾਈਆਂ? ਉੱਥੇ ਕਿੰਨੇ ਹੀ ਮੈਂਬਰ ਪਾਰਲੀਮੈਂਟ, ਲੋਕ ਸਭਾ ਦੇ ਔਰ ਰਾਜ ਸਭਾ ਦੇ, ਆਪਣੀ ਭਾਸ਼ਾ 'ਚ ਤਕਰੀਰ ਰੱਖਦੇ ਨੇ। ਸਹੀ ਪਰ ਹੈ। ਸਾਡੇ ਵਾਲੇ ਧੱਕੇ ਨਾਲ ਅੰਗਰੇਜ਼ੀ ਤੇ ਹਿੰਦੀ ਨੂੰ ਮੂੰਹ ਮਾਰਦੇ ਨੇ, ਨਾ ਬੋਲਣੀ ਆਵੇ। ਉਹ ਆਗੇ ਕਹਿੰਦਾ ਕਿ ਖਾੜ ਆਏਗੀ, ਗੀਟੇ ਗੀਟੇ ਪਾਣੀ ਹੋਗਾ, ਤੁਮ ਲਾਂਘ ਜਾਣਾ, ਇਹੀ ਜਿਹਦਾ ਉੱਥੇ ਹਿੰਦੀ ਬੋਲਦੇ ਨੇ, ਹਿੰਦੀ ਬੋਲਦੇ ਰਹੇ ਨੇ। ਸਹੀ ਹੈ, ਬਿਲਕੁਲ। ਸੋ ਇਸ ਲਈ ਜੇਕਰ ਤੁਸੀਂ ਕਿਉਂ ਨਹੀਂ ਉੱਥੇ, ਪ੍ਰਵੀਨ ਜੀ ਇੱਕ ਸਿੱਧਾ ਪ੍ਰੋਵੀਜ਼ਨ ਹੈ ਕਿ ਤੁਸੀਂ ਧਿਆਨ 'ਚ ਲਿਆਉਣਾ ਮਤਲਬ ਕਿ ਸਦਨ ਦੇ ਮੁਖੀ ਦੇ, ਕਿ ਹਾਂ ਜੀ ਮੈਂ ਆਪਣੀ ਗੱਲ ਆਹ ਮਾਂ ਬੋਲੀ 'ਚ ਰੱਖਣਾ ਚਾਹੁੰਦਾ। ਤੇ ਉੱਥੇ ਉਹ ਸਿਸਟਮ ਲੱਗਿਆ ਕਿ ਜਿਹੜੇ ਦੂਸਰੇ ਮੈਂਬਰਾਂ ਨੇ ਸੁਣਨੀ ਹੈ, ਉਹਨਾਂ ਨੂੰ ਉਹ ਤਬਦੀਲ ਹੋ ਕੇ ਉਹਨਾਂ ਦੀ ਭਾਸ਼ਾ ਸੁਣੇਗੀ। ਉਹ ਅੰਗਰੇਜ਼ੀ ਚੁਣ ਲੈਣ, ਉਹ ਹਿੰਦੀ ਚੁਣ ਲੈਣ, ਉਹ ਆਪਣੀ ਖੇਤਰੀ ਭਾਸ਼ਾ ਚੁਣ ਲੈਣ, ਉਹਨਾਂ ਨੂੰ ਉਹਦਾ ਅਨੁਵਾਦ ਹੋ ਕੇ ਜਦੇ ਸਮਝ ਆਏਗਾ ਨਾਲ ਦੀ ਨਾਲ ਕਿ ਇਹ ਬੰਦੇ ਨੇ ਆਹ ਗੱਲ ਰੱਖੀ ਹੈ। ਪਰ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ, ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ, ਤੁਹਾਡੀ ਗੱਲ ਪੰਜਾਬੀਆਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਤੇ ਉੱਥੇ ਉਹਨਾਂ ਤੱਕ ਵੀ ਜਾਣੀ ਚਾਹੀਦੀ ਹੈ ਜੀ। ਸੋ ਇਸ ਲਈ ਤੁਸੀਂ ਆਪਣੀ ਭਾਸ਼ਾ 'ਚ ਵੀ ਗੱਲ ਰੱਖ ਸਕਦੇ ਹੋ, ਤੇ ਉਹਦੀ ਮੰਗ ਅੱਜ ਤੱਕ ਪਹਿਲੇ ਮੈਂਬਰਾਂ ਨੇ ਕਿਉਂ ਨਹੀਂ ਕੀਤੀ? ਦੂਸਰੀ ਗੱਲ, ਜਿਹੜਾ ਇਹ ਖਰੜਾ ਹੁਣ ਸਿੰਚਾਲ ਹੋਰਾਂ ਨੇ ਮੰਗਿਆ, ਇਹੀ ਖਰੜਾ ਦੀ ਮੰਗ ਕਦੇ ਪੰਜਾਬ ਤੋਂ ਗਏ ਹੋਏ, ਚਾਹੇ ਉਹ ਕਾਂਗਰਸੀ ਸੀ, ਚਾਹੇ ਉਹ ਅਕਾਲੀ ਸੀ, ਚਾਹੇ ਉਹ ਭਾਜਪਾਈ ਸੀ, ਚਾਹੇ ਉਹ ਆਪ ਵਾਲੇ ਸੀ, ਹੋਰ ਕਿਸੇ ਨੇ ਕਦੇ ਕਿਉਂ ਨਹੀਂ ਕੀਤਾ? ਉਹ ਵੀ ਤਾਂ ਮੰਗ ਕਰ ਸਕਦੇ ਸੀ, ਉਹਨਾਂ ਨੂੰ ਵੀ ਪਤਾ ਕਿ ਅਧਿਕਾਰ ਖੇਤਰ ਹੈਗਾ ਜੀ। ਸੋ ਕਿਉਂ ਸਾਡੇ ਹੀ ਲੀਡਰਾਂ ਨੂੰ, ਜਿਨ੍ਹਾਂ ਨੂੰ ਪੰਜਾਬੀ ਚੁਣ ਕੇ ਭੇਜਦੇ ਨੇ, ਉਹਨਾਂ ਨੂੰ ਪੰਜਾਬੀ ਤੋਂ ਮੁਸਕ ਆਉਣ ਲੱਗ ਜਾਂਦੀ ਆ? ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਮੁੱਖ ਮੰਤਰੀ ਬਣਦਿਆਂ ਪਹਿਲੀ ਉਹ ਪ੍ਰੈਸ ਕਾਨਫਰੰਸ 'ਚ ਅਸੀਂ ਸਵਾਲ ਕੀਤਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਹੁੰ ਅੰਗਰੇਜ਼ੀ ਕਿਉਂ ਚੱਕੀ? ਕਹਿੰਦੇ ਅੱਛਾ ਕਿਹੜੀ ਪੰਜਾਬੀ? ਪੰਜਾਬੀ ਬੋਲ ਕੇ ਤਾਂ ਘੱਗਰ ਨਹੀਂ ਟੱਪ ਹੁੰਦੀ। ਤੇ ਅਗਲਿਆਂ ਨੇ ਫਿਰ ਘੱਗਰ ਦੇ ਪਰਲੇ ਪਾਸੇ ਹੀ ਬਿਠਾਤਾ ਇਸ ਵਾਰ ਪੰਜਾਬੀਆਂ ਨੇ। ਫਿਰ ਵੋਟਾਂ ਵੀ ਅੰਗਰੇਜ਼ੀ 'ਚ ਮੰਗੋ ਨਾ, ਵੋਟਾਂ ਵੀ ਹਿੰਦੀ 'ਚ ਮੰਗੋ ਨਾ ਫਿਰ। ਸੋ ਇਸ ਲਈ ਆਹ ਇੱਕ ਪਹਿਲੂ ਆ ਕਿ ਬਾਕੀ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਸਾਡੇ ਇਸ ਗੱਲ ਦੀ ਪਹਿਲਕਦਮੀ ਕਿਉਂ ਨਹੀਂ ਕਰ ਸਕੇ? ਸੋ ਇਹਦੇ ਲਈ ਸੰਤ ਬਲਬੀਰ ਸਿੰਘ ਸਿੰਚਾਲ ਹੋਰਾਂ ਦਾ ਧੰਨਵਾਦ, ਤੇ ਧੰਨਵਾਦ ਹੀ ਨਾਲ ਦੀ ਨਾਲ ਰਾਜ ਸਭਾ ਦੇ ਦੋਵੇਂ ਮੁਖੀਆਂ ਦਾ, ਚਾਹੇ ਉਸ ਸਮੇਂ ਪਹਿਲਾਂ ਮਤਲਬ ਕਿ ਨਾਇਡੂ ਸਾਹਿਬ ਸੀ ਤੇ ਹੁਣ ਧਨਖੜ ਸਾਹਿਬ ਨੇ, ਜਿਨ੍ਹਾਂ ਨੇ ਮਾਂ ਬੋਲੀ ਦਾ ਰੁਤਬਾ ਵਧਾਇਆ। ਸੋ ਬਹੁਤ ਬਹੁਤ ਵਧਾਈ ਦੀ ਖਬਰ ਵੀ ਹੈ, ਮੇਰੇ ਲਈ ਮਾਣ ਵਾਲੀ ਖਬਰ ਵੀ ਹੈ ਸਾਡੇ ਲਈ ਜੀ। ਬਿਲਕੁਲ, ਕੈਪਟਨ ਸਾਹਿਬ ਤਾਂ ਪ੍ਰੈਸ ਕਾਨਫਰੰਸ ਵੀ ਇੰਗਲਿਸ਼ ਦੇ ਵਿੱਚ ਕਰਦੇ ਰਹੇ, ਮੁੱਖ ਮੰਤਰੀ ਪੰਜਾਬੀ ਸੂਬੇ ਦੇ, ਤੇ ਗੱਲਬਾਤ ਪੱਤਰਕਾਰਾਂ ਨਾਲ ਜਾਂ ਵਿਧਾਨ ਸਭਾ ਦੇ ਵਿੱਚ ਵੀ ਉਹ ਇੰਗਲਿਸ਼ ਦੀ ਵਰਤੋਂ ਜ਼ਿਆਦਾ ਕਰਦੇ ਸੀ। ਖੈਰ ਹੁਣ ਇੰਗਲਿਸ਼ ਲੋਕਾਂ ਤੋਂ ਮੰਗ ਲੈਣ ਵੋਟਾਂ, ਆਹੀ ਕਹਿ ਸਕਦੇ ਆ। ਸ਼ਰਮਾ ਜੀ ਜਾਂਦੇ ਜਾਂਦੇ ਤਾਜ਼ਾ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਚੱਲ ਗਏ। ਹਿਮਾਚਲ ਦੇ ਵਿੱਚ ਬਿਲਕੁਲ ਜਿਵੇਂ ਤੁਸੀਂ ਉਮੀਦ ਪ੍ਰਗਟਾਈ ਸੀ, ਉਵੇਂ ਹੀ ਟੱਕਰ ਹੈ। ਹਿਮਾਚਲ ਦੇ ਵਿੱਚ 31 ਸੀਟਾਂ ਦੇ ਰੁਝਾਨ ਆਏ ਨੇ ਜੀ, ਤੇ 31 ਦੇ ਵਿੱਚੋਂ 13 ਤੇ ਕਾਂਗਰਸ ਅੱਗੇ ਹੈ, 16 ਤੇ ਬੀਜੇਪੀ ਅੱਗੇ ਹੈ। 68 ਨੇ ਕੁੱਲ, 31 ਤੇ 31 62 ਤੇ 6 68, ਹਲੇ ਅੱਧੀਆਂ ਤੋਂ ਵੱਧ ਸੀਟਾਂ ਦੇ ਰੁਝਾਨ ਆਉਣੇ ਬਾਕੀ ਨੇ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ 121 ਦੇ ਆਏ ਨੇ, ਸਾਰੀਆਂ ਦੇ ਨਹੀਂ ਆਏ ਹਲੇ ਤੱਕ, ਤੇ ਇਹਦੇ ਵਿੱਚੋਂ 98 ਤੇ ਬੀਜੇਪੀ ਅੱਗੇ ਆ ਜੀ, ਤੇ 19 ਤੇ ਕਾਂਗਰਸ ਅੱਗੇ ਆ। 4 ਅੰਕ ਤੇ ਆਮ ਆਦਮੀ ਪਾਰਟੀ ਵਾਲੇ ਵੀ ਆ, ਪਰ ਹਲੇ ਕਿਉਂਕਿ ਜਿੰਨਾ ਚਿਰ ਆਪਾਂ ਤਸਵੀਰ ਟੋਟਲ ਸ਼ੁਰੂ ਨਹੀਂ ਹੁੰਦੀ, ਉਹਨਾਂ ਚਿਰ ਕਿਸੇ ਵੀ ਨਤੀਜੇ ਤੇ ਪਹੁੰਚਣਾ ਬਹੁਤ ਔਖਾ ਹੈ। ਸ਼ਰਮਾ ਜੀ ਨਾਲ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪਰਮਜੀਤ। ਸਾਰੇ ਦਰਸ਼ਕਾਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।